ਅੱਬੂ ਕਹਿੰਦਾ 11000 ਦਾ ਤੇਲ ਲੱਗਣਾ। ਕਿਤੋਂ ਨੇਰੀ 'ਚ ਛਾਪਰ ਆ ਗਿਆ, ਸਮਾਨਾ ਆ ਗਿਆ, ਨਹੀਂ ਬੱਚੇ ਬਦਲਣਾ ਸਮਾਨਾ ਆ ਗਿਆ। ਮੈਂ ਕਿਹਾ ਸੀਗਾ ਡੇਲ ਲਿਆ ਤੇਰੇ ਸੰਗਲ ਜਿੰਨਾ ਜ਼ੋਰ ਹੈ ਨਹੀਂ, ਤੂੰ ਨਹੀਂ ਖਿੱਚਣਾ ਉਹ ਥੱਲੇ ਆ ਜੀ, ਸਮਾਨਿਆ ਕੱਢਣਾ ਵੀ ਨਹੀਂ ਅਸੀਂ, ਗਰਮੀ ਨਾਲ ਭੇਜਿਆ ਮੁੰਡਾ ਬਈ। ਕਾਲੀ ਲਾਓ ਜਾਲੀ ਹੁਣ। ਜੇ ਕਿਸੇ ਨੇ ਫਾੜ ਲਿਆ ਤੇ ਕਹਣਾ ਸ਼ੁਗਰ ਗਾ ਦੀ ਤੁਹਾਡੇ ਨਾਲ ਪ੍ਰੈਂਕ ਜਿਹਾ ਕਰਨਾ, ਜੇ ਨਾ ਕਹਿੰਦੇ ਫੜੇ ਫਿਰ ਲੈ ਜਾਣੀ ਜਾ। ਤੇ ਲੈ ਜਾਣੀ ਵਿੱਚ ਵਿੱਥਾਂ 'ਚ ਕੀ ਕਰਨਾ ਆਪਾਂ? ਇਹਨਾਂ ਦੇ ਵਿੱਥਾਂ ਦੇ ਵਿੱਚ ਮਿੱਟੀ ਪਾ ਕੇ ਫਿਰ ਜਨਾਬ ਦੋ ਇੱਟਾਂ ਲਾ ਕੇ ਫਿਰ ਬਜਰੀ ਸੀਮੈਂਟ ਦੇ ਵਿੱਚ ਤਾਰ 'ਚ ਭਰ ਦੇਣਾ। ਉਹ ਪਈ ਆ ਪਰੇ ਬਜਰੀ ਅੰਨੀ, ਉਹ ਮੋਟੀ ਬਜਰੀ ਹੈ, ਬਰੀਕ ਚਾਹੀਦੀ ਆਪਾਂ ਨੂੰ। ਮਤਲਬ ਤੂੰ ਪੈਸੇ ਲਵਾਉਣੇ ਆ। ਕਿਉਂਕਿ ਇਹ ਹੈਗਾ ਬੱਚਾ ਤੇ ਇਹਨੂੰ ਅਸੀਂ ਇਹਦੀ ਦਾੜੀ ਮੁੱਛ ਲਾਵਾਂਗੇ ਤੇ ਇਹ ਵਧੂਗੀ ਤਾਂ ਨੂੰ। ਵਾਹ ਲੋ ਜੀ ਚੈੱਕ ਕਰੋ ਜ਼ਰਾ। ਹਾਂਜੀ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ ਜੀ? ਉਮੀਦ ਕਰਦੇ ਹਾਂ ਵਧੀਆ ਹੋਵੋਗੇ। ਵੈਲਕਮ ਆ ਜੀ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਦਾ ਵਲੌਗ ਕਰਦੇ ਹਾਂ ਸਟਾਰਟ ਤੇ ਦਿਖਾਉਂਦੇ ਹਾਂ ਤੁਹਾਨੂੰ ਆਪਣੀ ਰੂਟੀਨ ਕਿ ਆਪਣਾ ਦਿਨ ਕਿੱਦਾਂ ਗੁਜ਼ਰਦਾ ਵਾ। ਸਭ ਤੋਂ ਪਹਿਲੇ ਸੂਰਜ ਹਲੇ ਨਿਕਲਿਆ ਨਹੀਂਗਾ ਤੇ ਅਲਹਮਦੁਲਿਲਾ ਆਪਾਂ ਨਿਕਲੇ ਆਏ ਹਾਂ ਘਰੋਂ ਬਾਹਰ। ਲਓ ਜੀ, ਕੱਲ ਜਿਹੜੀ ਮਿੱਟੀ ਆਪਾਂ ਪੱਧਰ ਕੀਤੀ ਸੀ ਤੁਸੀਂ ਦੇਖ ਰਹੀ ਹੋਣੀ ਆ। ਕੱਲ ਜਦੋਂ ਥੋੜਾ ਜਿਹਾ ਹਨੇਰਾ ਹੋਇਆ ਅਸੀਂ ਉਸ ਤੋਂ ਬਾਅਦ ਫਿਰ ਲੱਗੇ ਰਹੇ ਥੋੜਾ ਜਿਹਾ ਮਿੱਟੀ ਸਿੱਧੀ ਕਰਨ ਵੀ ਚੱਲ ਜਿੰਨਾ ਕੀ ਹੋ ਸਕੇ ਉਨਾ ਕੀ ਤੇ ਆਪਾਂ ਕਰੀਏ ਨਾ, ਕਿਉਂਕਿ ਬਾਕੀ ਤਾਂ ਆਪਾਂ ਚਲੋ ਸਵੇਰੇ ਕਰ ਲਾਂਗੇ। ਉਸ ਤੋਂ ਬਾਅਦ ਹੋ ਗਏ ਵਿਹਲੇ, ਟਰੈਕਟਰ ਖੜਾ ਕਰਤਾ ਇੱਥੇ ਹੀ, ਰਾਤ ਦਾ ਹੀ ਖੜਾ ਇੱਥੇ। ਉਧਰ ਚਾਚੂ ਵੀ ਲੱਗਾ ਹੋਇਆ ਪੱਠੇ ਵੱਢਣ, ਵਾਹਵਾ ਨਿਬੇੜ ਲਿਆ ਤੇ ਸਾਡਾ ਵੀ ਇੱਧਰ ਛੀਂ ਜਵਾਨ ਚੱਲਾ। ਹਾਂ ਬਈ ਪਹੁੰਚ ਚੱਲਾਂ? ਹਾਂਜੀ ਭਾਈ, ਮੈਂ ਕਿਹਾ ਦਿਨ ਨਿਕਲਣ ਤੋਂ ਪਹਿਲੇ ਵੱਢ ਲਈਏ, ਮੁੜ ਕੇ ਧੁੱਪ ਬੜੀ ਹੁੰਦੀ ਆ ਤੇ ਇਸ ਵਜ੍ਹਾ ਤੋਂ ਪੱਠੇ ਪੁੱਤਰ ਕੇ ਪਾ ਕੇ ਫਿਰ ਆਪਾਂ ਟਰੈਕਟਰ ਦਾ ਕੰਮ ਕਰਨਾ। ਮੈਂ ਤਾਂ ਕਹਿੰਦਾ ਸੀ ਮੈਂ ਟਰੈਕਟਰ ਸਵੇਰੇ ਸਵੇਰੇ ਤਾਂ ਆਇਆ, ਮੈਂ ਨਿਕਲਿਆ ਸੂਰਜ ਨਿਕਲਣ ਤੋਂ ਪਹਿਲਾਂ ਵੀ। ਅੱਜ ਮੈਂ ਕਿਹਾ ਜਾਂਦੇ ਟਰੈਕਟਰ ਨੂੰ ਹੱਥ ਪਾਵਾਂ ਤੇ ਕੰਮ ਸ਼ੁਰੂ ਕਰ ਦੇਵਾਂ ਅੱਜ, ਕਿਉਂਕਿ ਪੱਠੇ ਵੱਢੇ ਗਏ ਆ। ਉਹ ਮੌਲਵੀ ਸਾਹਿਬ ਪੱਠੇ ਵੱਢ ਗਏ ਆ। ਆਹ ਦੋਗੀ ਜੀ ਵੱਢਣੀ ਹੈ ਨਾ, ਆਹ ਜਿਹੜੀ ਸਾਈਡ ਵਾਲੀ ਖੜੀ ਆ। ਤੇ ਬਸ ਚੁੱਕ ਲਿਆਉਣਾ ਤੇ ਅਸੀਂ ਕੁਤਰ ਕੇ ਪਾ ਕੇ ਤੇ ਮੁੜ ਕੇ ਫਿਰ ਤੁਸੀਂ ਇਦਾਂ ਕਰੋ, ਉਹ ਤੋਂ ਪਾਉਣ ਤੋਂ ਪਹਿਲਾਂ ਨਾ ਆਪਾਂ ਆਹ ਪਹਿਲਾਂ ਨਿਬੇੜਨਾ ਅੱਜ। ਆਹ ਜਿਹੜਾ ਵਾ ਇਹ ਨਿਬੇੜ ਦੂੰਗੇ, ਇਹ ਨਾ ਚੱਕ ਕੇ ਇਹਨੂੰ ਕਿਸੇ ਸਾਈਡ ਤੇ ਕਰਦੇ ਆ। ਪੈਣਾ ਵਾ ਟਰੈਕਟਰ ਦੇ ਨਾਲ ਖਿੱਚਣਾ ਪੈਣਾ। ਹਾਂ ਟਰੈਕਟਰ ਨੇ ਖਿੱਚਣਾ ਪੈਣਾ ਇਹ। ਚਲੋ ਅੱਲਾ ਦੀ ਸਪੁਰਦ, ਚੱਕੋ ਪੱਠੇ ਜਰਾ। ਇਹ ਜ਼ਰਾ ਉਨੀ ਦੇਰ ਪੱਠੇ ਵੱਢ ਲੈਣ, ਚੁੱਕ ਲੈਣ, ਕੁਤਰ ਲੈਣ ਤੇ ਉਹਦੇ ਵਿੱਚ ਹੀ ਆਪਾਂ ਨਾ ਜ਼ਰਾ ਐਂਬਰ ਰਾਣੀ ਨੂੰ ਰੋਟੀ ਖਵਾ ਦਈਏ, ਚਾਰਲੀ ਕੈਂਡੀ ਨੂੰ ਦੁੱਧ ਸ਼ੁੱਧ ਪਾ ਦਈਏ। ਮਤਲਬ ਸਾਰੇ ਜਿਹੜੇ ਜਾਨਵਰ ਪਰਿੰਦੇ ਆਪਣੇ ਆਪਾਂ ਉਹਨਾਂ ਦਾ ਮੜਾ ਜਿਹਾ ਕਰ ਲਈਏ। ਸੋ ਉਸ ਤੋਂ ਬਾਅਦ ਆਪਾਂ ਹੁੰਨੇ ਆ ਟਰੈਕਟਰ ਤੇ। ਅੱਜ ਐਂਬਰ ਆ ਜਾ, ਰੋਟੀ ਖਾ ਲੈ। ਆ ਜਾ, ਘਾਹ ਖਾਧੀ ਜਾਂਦੀ ਆ, ਲੱਗ ਗਿਆ ਮੈਨੂੰ ਪਤਾ ਤੇਰਾ ਕਿੱਥੇ ਜੀ ਕਰਨਾ ਹੁਣ ਰੋਟੀ ਖਾਣ ਨੂੰ। ਵਸੀਮ ਨੇ ਵਿਗਾੜੀ ਆ ਹਨਾ, ਉਹ ਕਹਿੰਦਾ ਜਿੰਨਾ ਮਰਜ਼ੀ ਖਰਾਬ ਕਰ। ਇਹ ਨਹੀਂ ਉਹ ਕਹਿੰਦਾ ਵੀ ਜਿੰਨਾ ਮਰਜ਼ੀ ਖਾਓ, ਕਹਿੰਦਾ ਜਿੰਨਾ ਮਰਜ਼ੀ ਖਰਾਬ ਕਰ, ਤੈਨੂੰ ਮੈਂ ਹੋਰ ਵੱਢ ਕੇ ਪਾ ਦੇਣਾ। ਖਾ ਲਾ ਹੁਣ ਜੀ। ਪੱਠੇ ਆ ਗਏ ਆਪਣੇ। ਲੋ ਜੀ ਪੱਠੇ ਪਾਈ ਜਾਂਦੇ ਆ, ਕੁਤਰੇ ਗਏ ਸੀ। ਕਿਉਂ ਵਸੀਮ ਸਾਹਿਬ ਕਿੰਨਾ ਕੁ ਰਹਿ ਗਿਆ ਕੰਮ? ਬਸ ਬਾਹਰ ਵਾਲੀਆਂ ਨੂੰ ਪਾਉਣੇ ਅੰਦਰ ਪੈ ਗਏ ਆ। ਚਲੋ ਤੇ ਮੈਂ ਹੁਣ ਵਾ ਟਰੈਕਟਰ ਤੇ ਉਹ ਪੱਥਰ ਖਿੱਚੀਏ ਆਹੋ, ਤੇ ਪਹਿਲੇ ਕਿਰਾਇਆ ਪਾ ਲਾਂਗੇ, ਪੱਥਰ ਖਿੱਚ ਦਈਏ ਪਹਿਲੇ ਪੱਥਰ ਖਿੱਚ ਲਈਏ ਤੇ ਉਹਦੇ ਵਾਸਤੇ ਰੱਸਾ ਰੁੱਸਾ ਜੱਟੂ ਫੜ ਲਿਆ ਯਾਰ ਕੋਈ ਨਾ, ਸੰਗਲ ਸੁੰਗਲ ਮੇਰਾ ਪੁੱਤ। ਰੱਸੇ ਨਾਲ ਉਹ ਨਾਲ ਖਿੱਚਿਆ ਨਹੀਂ ਜਾਣਾ, ਕੱਲ ਵਾਲੇ ਨਾਲ ਰਸਤੇ ਨਾਲ ਨਹੀਂ ਖਿੱਚਿਆ ਜਾਣਾ, ਕੋਈ ਟੋਚਿਆਂ ਨਾਲ ਦਾ ਪਤਾ। ਕੋਈ ਟੋਚਨ ਨਹੀਂ ਯਾਰ, ਉਹ ਸੰਗਲ ਪਾ ਲਓ ਖਿੱਚ ਲਵਾਂਗੇ। ਰੇੜੀ ਵਾਲਾ ਸੰਗਾ ਰਸਤਾ ਖੋਲ ਲੈਂਦੇ, ਚਲੋ ਇਹਦੇ ਨਾਲ ਸਹੀ ਹੋ ਜੀ। ਚਲੋ ਜੀ ਆ ਜਾਓ ਫਿਰ ਸੈਮ ਸਾਹਿਬ, ਅੱਲਾ ਦੀ ਸਪੁਰਦ ਆ ਜਾਓ। ਲੋ ਜੀ ਹੋਰ ਤੇਲ ਪਾਉਣ ਲੱਗ ਪਏ ਆ, ਤੇਲ ਹੀ ਪੀਤੀ ਜਾਂਦਾ। ਆਉਣ ਦੇ ਕੱਲ ਦਾ ਤੇਲ ਪਾਇਆ, ਅੱਜ ਫੇਰ ਪਾਉਣਾ ਪਿਆ ਕਿਉਂਕਿ ਜ਼ੋਰ ਜ਼ਿਆਦਾ ਲੱਗਦਾ ਟਰੈਕਟਰ ਦਾ। ਮਾਮੀ ਲੱਭ ਲਿਆ ਰੱਸਾ, ਲਿਆ ਤੂੰ ਜਾ। ਰੱਸਾ ਫੜ ਲਿਆ ਰੱਸਾ। ਓਏ ਅੱਬੂ ਕਹਿੰਦਾ 11000 ਦਾ ਤੇਲ ਲੱਗਣਾ। ਓ ਜੀ ਇੱਧਰ ਕੌਣ ਆ ਗਿਆ? ਕਿਤੋਂ ਨੇਰੀ 'ਚ ਛਾਪਰ ਆ ਗਿਆ, ਸਮਾਨਾ ਆ ਗਿਆ, ਨਹੀਂ ਬੱਚੇ ਬਦਲਣਾ ਸਮਾਨਾ ਆ ਗਿਆ। ਮੈਂ ਤੇ ਕਿਹਾ ਇੱਧਰ ਸੀਗਾ ਡੇਲ ਲਿਆ ਤੇਰੇ ਸੰਗਲ ਜਿੰਨਾ ਜ਼ੋਰ ਹੈ ਨਹੀਂ, ਤੂੰ ਨਹੀਂ ਖਿੱਚਣਾ ਭਾਈ ਟੋਚਨ ਪਾਇਆ, ਕੰਮ ਖਰਾਬ ਹੀ ਮੈਂ ਹੈ। ਕੀ ਗਿਆ ਹੰਡੇ ਨੂੰ ਸੰਗਲ ਨਹੀਂ ਮਾਮਾ, ਖੁੱਲਾ ਗੰਢ ਖੁੱਲੀ ਆ, ਇਹ ਭਾਰਾ ਬਹੁਤ ਆ। ਇਦਾਂ ਹੈਲੋ ਇਦਾਂ ਪਾ ਦੇ ਰੱਸਾ ਖਲਾਰ ਕੇ। ਉਹ ਡੇਲ ਲਿਆ ਮਨੇ ਕਿਧਰੋਂ ਨਜ਼ਰ ਆਇਆ?
ਯਾਰ ਮੈਂ ਨਾ ਬੜੇ ਦਿਨ ਹੋ ਗਏ ਸੀ ਜਿਹੜਾ ਤੁਸੀਂ ਆ ਬਣਾਏ ਨਾ ਦਰਿਆਏ ਰਾਵੀ ਸੜਕ ਤੁਹਾਡੀ ਹਾਂ ਹਾਂ ਇਹ ਆਈ ਥੋੜੀ ਖੁਸ਼ਕ ਹੋਈ ਹੈ ਤੇ ਮੈਂ ਕਿਹਾ ਚਲੋ ਅੱਜ ਡੇਰਿਓਂ ਕਿਹੜਾ ਕੱਢਿਆ ਵਾ ਭਾਈ ਅਸੀਂ ਨਹੀਂ ਬਣਾਈ ਆਪੇ ਬਣ ਗਈ ਆ ਪਰ ਇੱਥੇ ਸਾਰਾ ਐਨ ਟਰੈਕਟਰ ਉਹ ਟਰੈਕਟਰ ਉਹ ਅੱਗੇ ਪੂਰਾ ਮਿੱਟੀ ਲਾ ਲਓ ਉੱਥੇ ਕਿਸੇ ਦੇ ਲੰਘਣ ਦਾ ਰਾਹ ਬਣ ਜਾਊਗਾ ਨੇਕੀ ਨਹੀਂ ਕਰਨੀ ਵੀ ਉੱਥੇ ਕੋਈ ਲੰਘੇ ਡੇਰੇ ਨਾ ਉਹ ਤੂੰ ਥੱਲੇ ਆਣਾ ਉਹ ਇਹਨੂੰ ਲਾਓ ਥੱਲੇ ਰਾਮ ਨਾਲ ਖਿੱਚੀ ਰਾਮ ਨਾਲ ਨਵਾਂ ਹੀ ਜਗਾੜ ਲਾ ਲਿਆ ਉਹ ਪਰਾਂ ਹੋਇਆ ਲੈ ਲੋ ਜੀ ਲੈ ਸਮਾਨਾ ਲੱਤ ਬਣਾਉਂਗਾ ਪਰਾਂ ਹੋਇਆ ਆ ਇੱਟ ਕਾਢੀ ਯਾਰ ਆ ਫੜ ਸੈ ਮੈਂ ਇਧਰੋਂ ਪਲਟਾ ਦੇ ਇਹਨੂੰ ਐਨ ਉਹ ਪਲਟਾ ਦੇ ਮੈਨੂੰ ਲੱਗਦਾ ਉਹ ਚੱਕ ਨਹੀਂ ਉਹ ਪਲਟਾ ਦੇ ਤੂੰ ਹਾਂ ਆ ਦੋ ਚਾਰ ਜਣੇ ਹੋਰ ਪਲਟਾ ਦੇ ਤੂੰ ਕਹਿੰਦਾ ਇਹ ਕਿਹੜਾ ਤੇਲ ਇੱਥੇ ਲੈ ਜਾਓ ਐਦਾਂ ਲਿਆਂਦਾ ਸੰਦਰੋਂ ਬਾਹਰ ਕੱਢ ਕੇ ਇਹ ਆ ਵੇਖ ਮੈਂ ਟਾਟਰ ਖਿੱਚਦਾ ਨਹੀਂ ਉਹ ਪਛਾਣ ਲਿਆ ਇਹਦੇ ਨਾਲ ਉਹ ਥੱਲੇ ਨਾ ਜੀ ਸਮਾਨਿਆ ਕੱਢਣਾ ਵੀ ਨਹੀਂ ਅਸੀਂ ਭਾਈ ਰੱਸਾ ਵੱਡਾ ਹੀ ਆ ਅਸੀਂ ਆਪ ਟ੍ਰਿਪਲ ਕੀਤਾ ਟੁੱਟ ਨਾ ਜਾਵੇ ਪਛਾਣ ਕਰ ਹਾਂ ਚਲੋ ਆਉਂਦੇ ਉਹ ਤੇਰਾ ਲੱਤ ਥੱਲੇ ਆਣੀ ਉਹ ਰੋਦੇ ਇੱਕ ਕਰਕੇ ਨਹਾਉਣਾ ਆ ਫਸ ਗਈ ਇੱਕ ਓਏ ਬਸ ਕਰੋ ਤੇ ਰਾਮ ਰਾਮ ਨਾਲ ਸਿੱਧਾ ਲਾ ਜਾ ਇਹਨੂੰ ਲੈ ਜਾ ਹੁਣ ਸਿੱਧਾ ਖਿੱਚ ਕੇ ਨਹੀਂ ਤਾਂ ਮੇਰੇ ਮੋਢਿਆਂ ਨੇ ਕਰੋ ਮਾਰ ਜਾਈ ਰਿਆ ਕਰੋ ਹਾਂ ਵੀ ਕਰੋ ਗੱਦਾ ਲਿਆ ਇੱਥੇ ਰੱਖ ਮੈਂ ਚੱਕ ਕੇ ਲਿਆਵਾਂ ਉਹ ਲੈ ਫੇਰ ਕੰਮ ਚੱਲ ਚੱਲ ਹੁਣ ਭਾਵੇਂ ਖੁੱਲੇ ਬਣਾ ਚੱਲ ਚੱਲ जब तक ਕੀ ਕਹਿੰਦਾ ਜੀ जब तक काटेंगे नहीं तब तक छोड़ेंगे ਹੁਣ ਕੱਟਿਆ ਹੀ ਹੱਟੂਗਾ ਪੁੱਤਰ ਇਹ ਵੀ ਕਹਿੰਦਾ ਤੂੰ ਹੀ ਫਿਰਦੇ ਇੱਕ ਥਾਂ ਤੇ ਰੱਖਦੇ ਨਹੀਂ ਮੈਨੂੰ ਇਹਦਾ ਆਹ ਤੇ ਰੱਖੋ ਮਕਬਰਾ ਬਣਾਉਣਾ ਤੁਹਾਡਾ ਉਹ ਸਾਈਡ ਤੇ ਪੱਥਰ ਵੀ ਕਹਿੰਦਾ ਵਾ ਤੂੰ ਹੀ ਫਿਰਦੇ ਇੱਕ ਥਾਂ ਰੱਖ ਦੋ ਭਾਈ ਤੂੰ ਕੀ ਲੰਮਣਾ ਇਹਦੇ ਨਾਲ ਕਿੱਥੇ ਜਾਣਾ ਉਹ ਇੱਥੇ ਰੱਖ ਦੇ ਇੱਥੇ ਇੱਥੇ ਰੁਕ ਜਾਓ ਆ ਕਾ ਉੱਤੇ ਇਹ ਮਸ਼ਹੂਰਾ ਗਾਣਾ ਕੋਈ ਸਿਆਣੇ ਬੰਦੇ ਕੋਲ ਲੈਣਾ ਚਾਹੀਦਾ ਬਾਬੇ ਮਾਰ ਗਏ ਸਾਰੇ ਰੱਖ ਦੋ ਬਛੜੇ ਤੇ ਜਾਲੇ ਇਹਨੂੰ ਦੱਸੋ ਯਾਰ ਇੱਥੇ ਰੱਖ ਦੇ ਯਾਰ ਟੂਲ ਤੇ ਲੈ ਜਾਂਦੇ ਆ ਉਹ ਲੈ ਫਟੂਆ ਤੋਂ ਧੁੰਦੇ ਫਿਰਾਂਗੇ ਭਾਈ ਉਹ ਇੱਥੇ ਲਾ ਦੇ ਰਹਿਣ ਦੇ ਭਾਈ ਤੂੰ ਜਾ ਉੱਥੇ ਲਾ ਦੇ ਇੱਥੇ ਲਾ ਦੇ ਆ ਕਾ ਉੱਤੇ ਲਾ ਦੇ ਹੋਰ ਬਾਕੀ ਉਮੀਦ ਕਰਦੇ ਵੀ ਸਾਰੇ ਠੀਕ ਤੂੰ ਵੇਚਣਾ ਮਾਰ ਥੋੜਾ ਪਰਾਂ ਰਹਿ। ਮੈਂ ਵੀ ਠੀਕ ਆ ਮੈਂ ਹਾਂ ਦੱਸਦੇ ਯਾਰ ਤੂੰ ਨਜ਼ਰ ਆਉਣ ਡਿਆ ਠੀਕ ਹੀ ਆ। ਪਹਿਲੇ ਕਸ਼ਮੀਰ ਸੀ ਭਾਈ ਇਹ ਹਾਂ ਫੇਰ ਜਦੋਂ ਇਹ ਆਇਆ ਬਾਰਿਸ਼ਾਂ ਆ ਗਈਆਂ ਤੇ ਇਹ ਜਿਹੜਾ ਇਹਨਾਂ ਦੀ ਸੜਕ ਆ ਉਹ ਦਰਿਆ ਰਾਵੀ ਤੋਂ ਘੱਟ ਨਹੀਂ ਹੁੰਦੀ ਜਦੋਂ ਬਾਰਿਸ਼ ਹੋਈ ਲੰਘਣ ਹਾਂ। ਦੇ ਰਾਹ ਹੋਏ ਤਾਂ ਬੰਦ ਅੱਜ ਹੋਈ ਕੁਛ ਤਾਂ ਆਇਆ ਉਹ ਵੇਖ ਲਾ ਉਹਦੇ ਕੰਮ ਲੈ ਆ ਸ਼ਾਬਾਸ਼ ਚੱਲ ਬਈ ਪੈਰ ਤੇ ਕਰਦੇ ਸੜਕ ਤੋਂ ਉਹ ਸੜਕ ਐਡੀ ਕੀ ਨਿਗਾਉਣਾ ਬਾਈ ਵੀਲਰ ਇੱਥੋਂ ਚੱਕ ਕੇ ਇੱਧਰ ਕਰ ਦਿਓ ਉਹ ਬਾਈ ਵੀਲਰ ਨਿਗਾਉਣਾ ਬਸ ਕਰੋ ਇੱਥੇ ਲਾ ਦਿਓ ਇਹ ਜਿਹੜੀ ਕਸ਼ਮੀਰ ਤੋਂ ਸੱਲਾ ਜਿੱਤ ਲਿਆ ਤਾਂ ਲਿਆਤੀ ਸਾਨੂੰ ਦਿੱਤੀ ਉਹ ਤੂੰ ਇਹ ਮਿੱਟੀ ਪਾਈ ਇਹਨਾਂ 'ਚ ਉਹ ਬੰਦਾ ਮੁੜ ਕੇ ਮੈਂ ਕਿਹਾ ਝਾਟਣ ਪਿੱਛੋਂ ਕਿੱਥੇ ਭਾਈ ਫਿਰੀਏ ਨਹੀਂ ਭਾ ਇਹਨਾਂ ਨੂੰ ਮਾਲ ਇਹਨਾਂ ਨੂੰ ਥੱਲੇ ਉਹ ਅਸੀਂ ਜਾਲੀ ਲਾਉਣੀ ਆ ਖੁੱਲ ਗਈ ਕੀ ਬੁਝਾ ਆ ਖੁੱਲ ਗਈ ਭਾਈ ਗਿਆ ਪਾਣੀ ਖੈਰ ਕੁਛ ਨਹੀਂ ਚੱਲ ਜੱਟ ਫਿਰ ਆਪਾਂ ਕਿਹੜਾ ਕਲਕੱਤੇ ਜਾਣਾ ਓ ਹਾਮੀ ਓਏ ਇੱਥੇ ਵਿਚਾਲੇ ਆ ਪੁੱਤ ਤੇਰਾ ਭਾਰ ਬਹੁਤ ਆ ਆਮੀ ਦਾ ਵੇਲੇ ਘਟੂ ਜਨਾ ਭਾਰ ਆ ਹਾਂ ਇੱਥੇ ਹਾਮੀ ਬਲੌਗ ਬਣਾਈ ਜਾਂਦਾ ਹਾਮੀ ਕੀ ਬਣਾਉਣਾ ਈ ਕੀ ਬਣਾਉਣਾ ਵੀਡੀਓ ਨਹੀਂ ਬਣਾ ਕੀ ਰਿਹਾ ਵੀਡੀਓ ਬਣਾ ਕੀ ਰਿਹਾ ਵਲੌਗ ਹੈ ਬਲੌਕ ਲੈ ਤੇ ਗਲੌਕ ਨਹੀਂ ਕਹਿਤਾ ਤੂੰ ਤੇਰਾ ਆਸਾਨ ਹੀ ਆਹ ਕੀ ਬਣਾਇਆ ਕਿਹੜਾ ਸਵੀਮਿੰਗ ਪੂਲ ਟੋਇਆ ਇਹ ਹਾਮੀ ਵਾਸਤੇ ਨਹੀਂ ਤੇਰੇ ਵਾਸਤੇ ਬਣਾ ਲੋ ਜੀ ਕਾਵੀ ਵਾਵਾ ਹੀ ਕੰਮ ਨਿਬੜ ਗਿਆ ਵਾ ਚੈੱਕ ਕਰੋ ਮਿੱਟੀ ਇਧਰ ਕਿੰਨੀ ਆ ਗਈ ਆ ਦੇਖੋ ਥਾਂ ਹੋਈਆਂ ਦਾ ਪੱਧਰਾ ਤੇ ਨਾ ਕਰਾਏ ਹੁਣ ਆਉਂਦੇ ਭਰ ਕੇ ਗਰਮੀ ਨਾਲ ਭੇਜਿਆ ਮੁੰਡਾ ਬਈ ਕਾਲੀ ਲਾਓ ਜਾਲੀ ਹੁਣ ਹੋਰ ਕੰਮ ਇਹ ਕਰਨ ਚੱਲੇ ਆ ਦਰਿਆਏ ਰਾਵੀ ਪੂਰਨਾ ਵਾ ਕਿਹੜਾ ਉਹ ਪੁਲੀ ਤੇ ਕੇਰੀ ਲਵਾਈ ਉਹ ਵੀ ਪੱਧਰੀ ਕਰਨ ਜਾਣੀ ਹੁਣ ਤੇਰੀ ਲਵਾਈ ਆ ਹਾਂ ਕਿੰਨੇ ਆਪਾਂ ਜਦੋਂ ਆ ਹੁਣੇ ਦੱਸੀ ਆ ਥੋੜੀ ਦੇਰ ਤੱਕ ਕਰੇ ਉਹਨੇ ਪਹਿਲਾਂ ਉਹਨੂੰ ਗੱਪੂ ਗਿਆ ਪਹਿਲੇ ਉਹ ਬਾਅਦ ਚ ਕਰਦੇ ਆ ਪਹਿਲੇ ਆਹ ਕਰ ਲਓ ਠੀਕ ਹੋ ਗਿਆ ਇਹ ਕੰਮ ਲੰਮਾ ਹੋ ਜਾਣਾ ਵਾ ਉਹ ਅੱਧੇ ਘੰਟੇ ਦਾ ਕੰਮ ਆ ਉਹਦੇ ਕਰਕੇ ਇਹ ਲੇਟ ਹੋ ਜਾਣਾ ਚਲੋ ਉਹ ਵਸੀਮ ਰੋਟੀ ਖਾ ਲੈ ਫੇਰ ਆ ਕਰ ਰੋਟੀ ਖਾ ਕੇ ਕਰੋ ਮੁੜ ਕੇ ਇਕੱਠੇ ਚੱਲ ਜਾਾਂਗੇ ਉੱਧਰ ਕੋਈ ਰੌਲਾ ਨਹੀਂ ਚਲੋ
ਮਿੱਟੀ ਪਾ ਚੈੱਕ ਕਰੋ ਹੁਣ ਹੋ ਗਿਆ ਥਾਂ ਬੜਾ ਸੋਹਣਾ ਥਾਂ ਬਣ ਗਿਆ ਵਾ ਹਜੇ ਮਿੱਟੀ ਬਹੁਤ ਪਈ ਆ ਵੇਖੋ ਇਧਰੋਂ ਤਾਂ ਨਜ਼ਰ ਆਉਂਦੀ ਹੋਣੀ ਐ ਢਾਲ ਆ ਹਜੇ ਮਿੱਟੀ ਪਾਉਣੀ ਫੁੱਲ ਉੱਚਾ ਕਰਨਾ ਵਾ ਸੋਹਣਾ ਮਾਹੌਲ ਬਣ ਜਾਣਾ ਇਧਰ ਖੋਲ ਲਈ ਇਹਨਾਂ ਨੇ ਜਿਸਤੀ ਤਾਰ ਆ ਜਿਹੜੀ ਕੱਲ ਮੰਗਾਈ ਸੀ ਨਾ ਕੱਲ ਤਾਰ ਉਹ ਵਾਲੀ ਚਿਸ਼ਤੀ ਸਾਡਾ ਮੁਲਾਜ਼ਮ ਵੀ ਚਿਸ਼ਤੀ ਸਾਡਾ ਚਲਾ ਗਿਆ ਯਾਰ ਬੜਾ ਅਫਸੋਸ ਹੈ ਯਾਰ ਅੱਲਾ ਦਾ ਹੁਕਮ ਭਾਜੀ ਅੱਲਾ ਦਾ ਹੁਕਮ ਅੱਲਾ ਮਾਫੀ ਦੇ ਮਰ ਗਿਆ ਝਾੜੇ ਦੀ ਮਾਰੀ ਗਿਆ ਜਿਹੜਾ ਚਲੇ ਗਿਆ ਉਹ ਗਿਆ ਵਾ ਤੂੰ ਹੈ ਗਿਆ ਵਾ ਤੂੰ ਗਿਆ ਉਹ ਯਾਰ ਉਹਦੇ ਭਰਾ ਨੇ ਨਾ ਕਿਸੇ ਹੋਰ ਪਾਸੇ ਨੌਕਰੀ ਕਰਨੀ ਸੀ ਅੱਛਾ ਪਹਿਲਾਂ ਉਹ ਘਰੇ ਸੀ ਤੇ ਉਹਨੇ ਹੁਣ ਨੌਕਰੀ ਕਰਨੀ ਤੇ ਉਹਨੇ ਘਰੇ ਪੱਠੇ ਪਾਉਣੇ ਮਾਲ ਨੂੰ ਇਹ ਤਾਂ ਹੁਣ ਕਹਿਣ ਦੀ ਗੱਲਾਂ ਦੂਜੀ ਤਨਖਾਹ ਨਹੀਂ ਹੋਣੀ ਗਰੀਬ ਨੂੰ ਬੁਲਾ ਦੇ ਯਾਰ ਤਨਖਾਹ ਇਸ ਗੱਲੋਂ ਤਨਖਾਹ ਵਾਲੇ ਪਾਸੇ ਚਿਸ਼ਤੀ ਨੂੰ ਪੁੱਛ ਸਕਦਾ ਤੂੰ ਅੱਛਾ ਹਾਂ ਵੀ ਆਪਾਂ ਜਿਹੜਾ ਤਰੀਕ ਪਹਿਲੀ ਨੂੰ ਹੈ ਆਹ ਕਾਹ ਤੋਂ ਲਈ ਜਾਂਦਾ ਉਸਤਾਦ ਜੀ ਇਹ ਨਾ ਅੰਦਰ ਬਾਹਰ ਬੰਦੇ ਨਾਲ ਵਿੱਚ ਵੜਨ ਹੈ ਸਾਡੇ ਵਰਗੇ ਬੰਦੇ ਨਾਲ ਵੜਨ ਸਾਡੇ ਵਰਗੇ ਜਦੋਂ ਆਉਣਾ ਉਹਨਾਂ ਨੇ ਤੇ ਫੇਰ ਆ ਹੀ ਜਾਣਾ ਭਾਵੇਂ ਉਹਨਾਂ ਨੇ ਤੇ ਜਾਲੀ ਪਾੜ ਕੇ ਵੀ ਸਮਾਨ ਲੈਣਾ ਰੱਸੇ ਕੀ ਹੁੰਦੇ ਨੇ ਹੈ ਇੰਨੀ ਕੀ ਜਾਲੀ ਸਾਡੇ ਵਰਗੇ ਨੂੰ ਕੀ ਕਹਿੰਦੀ ਆਹੋ ਇਹ ਨਾਲ ਹੈਲੋ ਸ਼ਾਇਦ ਚੱਕਣ ਦੇ ਨਾਲ ਨਾਲ ਜਾਲੀ ਵੀ ਲਾ ਕੇ ਲੈ ਜਾਂਦੇ ਆ ਵੀ ਘਰੇ ਖੁੱਡੇ ਲਾਉਣ ਕੰਮ ਆਊਗੀ ਜੇ ਕਿਸੇ ਨੇ ਫੜ ਲਿਆ ਇਹਨਾਂ ਨੇ ਜਾਲੀ ਜੇ ਕਿਸੇ ਨੇ ਫੜ ਲਿਆ ਤੇ ਕਹਣਾ ਸ਼ੁਗਲ ਗਾ ਦੀ ਤੁਹਾਡੇ ਨਾਲ ਪ੍ਰੈਂਕ ਜਿਹਾ ਕਰਨਾ ਜੇ ਨਾ ਕਿਸੇ ਨੇ ਫੜੇ ਫੇ ਲੈ ਜਾਣੀ ਜਾ ਤੇ ਲੈ ਜਾਣੀ ਲੋ ਜੀ ਮੈਂ ਵੀ ਮਿੱਟੀ ਵਾਵਾ ਨੇੜੇ ਕਰਿਆਂਤੀ ਆ ਮੈਂ ਟਰੈਕਟਰ ਬੰਦ ਕਰਕੇ ਆਇਆ ਸੀ ਮੜਾ ਜਿਹਾ ਮਿਣ ਕੇ ਕਰਾਂਗੇ ਮਿਲ ਲਿਓ ਯਾਰ ਇੱਕ ਵਾਰੀ ਸਮਾਨਿਆ ਗੱਲ ਸੁਣ ਲੈ ਮੇਰੀ ਤੂੰ ਆ ਗਿਆ ਅੱਲਾ ਤੇਰਾ ਭਲਾ ਕਰੇ ਭਰਾ ਤੇਰਾ ਚੱਲਾ ਹੁਣ ਨਹੀਂ ਤੁਸੀਂ ਏਡੇ ਨਕੜਮੇ ਭਾਈ ਨਕੜਮੇ ਨਹੀਂ ਅਸੀਂ ਤੈਨੂੰ ਰੋਕਣ ਦਾ ਬਹਾਨਾ ਦਿੱਤਾ ਹੈ ਮੋਟਰਸਾਈਕਲ ਪੈਂਚਰ ਕਰ ਦਿੱਤਾ ਭਾਈ ਜੀ ਅਸੀਂ ਗੋਸ਼ਤ ਮੰਗਾਉਣ ਲੱਗੇ ਆ ਨਹੀਂ ਮੰਗਾਉਣ ਨਹੀਂ ਲੱਗੇ ਤੇਰਾ ਅੱਬਾ ਆਇਆ ਉਹਨੇ ਕਹਾ ਸਮਾਨਿਆ ਜਾ ਯਾਰ ਭੱਜ ਕੇ 10 ਕਿਲੋ ਗੋਸ਼ਤ ਫੜ ਲਿਆ ਪਾਣੀ ਵੀ ਮੇਰੇ ਗੰਡੇ ਵੀ ਮੇਰੇ ਚੱਲ ਮਿਰਚਾਂ ਵੀ ਦੇ ਦੂੰਗਾ ਤੇ ਹੁਣ ਤੂੰ ਸੋਚਦਾ ਹੁਣ ਮੈਂ ਤੈਨੂੰ ਕੱਲਾ ਗੋਸ਼ਤ ਹੀ ਚੱਲ ਤੂੰ ਘਿਓ ਵੀ ਫੜ ਲਿਆ ਮੈਨੂੰ ਸੌਦਾ ਨਹੀਂ ਮਨਜ਼ੂਰ ਭਾਈ ਮੈਂ ਚੱਲਾਂ ਨਹੀਂ ਮਜ਼ਾਕ ਛੱਡ ਕੇ ਯਾਰ ਕਰ ਹਾਂ ਕੰਮ ਮੈਂ ਤੇ ਮੋਟਰਸਾਈਕਲ ਰੇੜ ਕੇ ਚੱਲਾਂ ਹੁਣ ਪੁੱਲ ਤੇ ਮੈਨੂੰ ਤਾਂ ਬੜਾ ਅਫਸੋਸ ਉਹ ਇਹ ਟੈਨਸ਼ਨ ਨਾ ਤੂੰ ਲੈ ਆ ਮੜਾ ਕੰਮ ਕਰਾ ਤੇ ਨਾਲ ਮੋਟਰਸਾਈਕਲ ਛਡਾਇਆ ਵਾ ਕਿੱਡੀ ਗੱਲ ਨਹੀਂ ਪਹਿਲੇ ਮੇਰਾ ਮੋਟਰਸਾਈਕਲ ਛੜਾ ਗਿਆ ਨਹੀਂ ਮੋਟਰਸਾਈਕਲ ਤੇਰਾ ਚੱਲ ਜੂਗਾ ਯਕੀਨ ਨਹੀਂ ਤੁਹਾਡੇ ਤੇ ਇਦਾਂ ਕਰੀ ਨਾ ਸਾਨੂੰ ਕਿਹੜਾ ਦਿਰਤੇ ਹੈਗਾ ਟਾਇਰ ਤੇ ਖੋਲ ਦਿਆਂਗੇ ਟਾਇਰ ਖੋਲ ਕੇ ਮੋਢਿਆਂ ਤੇ ਰੱਖ ਲਈ ਆ ਤੇ ਲੈ ਜੀ ਖਿੱਚ ਕੇ ਇਹਦੇ ਮਾਂ ਨੇ ਤੇਰੇ ਕਾ ਨਿੱਤ ਜੰਮਣਾ ਸਿਆਣਾ ਯਾਰ ਕਰੋ ਮੇਰੇ ਮਿੰਟ ਮਾਰ ਕੇ ਮੇਰਾ ਵੀਰ ਆ ਕਰੋ ਤੇ ਮੈਂ ਜ਼ਰਾ ਨਾ ਹੋਰ ਨੇੜੇ ਕਰ ਦਵਾਂ ਉਹ ਮਿੱਟੀ ਮੈਨੂੰ ਤੇ ਮੈਸੇਜ ਆਈ ਜਾਂਦੇ ਬੰਦਿਆਂ ਦੇ ਇਹ ਨਿੱਤ ਟਰੈਕਟਰ ਐਨ ਵੀ ਆ ਲੈਂਦਾ ਕਦੀ ਐਨ ਵੀ ਆ ਲੈਂਦਾ ਕਦੀ ਔਨ ਵੀ ਆ ਲੈਂਦਾ ਤੇ ਭਾਈ ਜੀ ਕੰਮ ਕਰ ਰਹੇ ਆ ਕੀ ਆ ਕਰੀਏ ਮੋਜੇ ਕੋ ਫੋਨ ਲੈਣਾ ਵਾ ਮੈਂ ਉਹਨੂੰ ਫੋਨ ਕਰਦਾ ਉਹ ਫੋਨ ਕਰਦਾ ਬੇਟਾ ਨਹੀਂ ਕੱਢਿਆ ਅਜੇ ਓਏ ਹਾਂ ਥੱਕਿਆ ਬਹੁਤ ਸੀ ਪਰਸੋਂ ਹੈਲੋ ਕੀਤਾ ਕੀਆ ਉਹ ਕੁਛ ਨਹੀਂ ਮੈਂ ਨਾ ਰੈਸਟ ਕਰ ਰਿਹਾ ਸੀ ਉਹ ਅੱਛਾ ਇਹ ਉਹ ਗੱਲ ਆ ਕੀ ਕੀਤਾ ਜੀ ਕੁਛ ਨਹੀਂ ਜੀ ਸੌਂ ਕੇ ਉੱਠੇ ਆ ਅੱਛਾ ਹੁਣ ਕੀ ਕਰਨਾ ਰੋਟੀ ਖਾਣੀ ਆ ਜੀ ਰੋਟੀ ਖਾਣ ਤੋਂ ਬਾਅਦ ਕੁਛ ਨਹੀਂ ਯਾਰ ਪੈ ਜਾਣਾ ਉਹਨੂੰ ਮੈਂ ਹੁਣ ਫੇਰ ਫੋਨ ਕੀਤਾ ਮੈਂ ਕਿਹਾ ਚੱਲ ਮੈਂ ਆਉਣਾ ਪਿਆ ਤੇ ਫੋਨ ਦੇ ਹਾਂ ਰਾਤੀ ਕਹਿੰਦਾ ਸਵੇਰ ਲੈ ਜੀ ਮੈਂ ਹੁਣ ਨਾ ਖੜੇ ਮੈਂ ਹੁਣ ਟਿੱਬੇ ਨੂੰ ਚੱਲਾਂ ਯਾਰ ਆਣ ਕੇ ਉਹ ਤੋਰੋ ਫਿੱਟੇ ਮੂੰਹ ਤੇਰੇ ਮੈਂ ਉਹ ਇਦਾਂ ਹੀ ਆ ਉਹਦੇ ਸਿਰ ਹੋਣਾ ਪੈਣਾ ਉਹਨੂੰ ਕਿਹਾ ਚੱਲ ਮੈਂ ਤੇਰੇ ਨਾਲ ਟਿੱਬੇ ਜਾਣਾ ਕਿਤੇ ਮੈਂ ਕਹਾ ਮਾਂ ਨੇ ਸਲਾਹ ਨਾਲ ਗੜਮਾ ਜੰਮਿਆ ਨਿਕੜਮਾ ਹਾਂ ਇਦਾਂ ਦੇ ਰੱਬ ਕਿਤੇ ਹੋਰ ਨਾ ਦੇ ਅੱਲਾ ਖੈਰ ਕਰੇ ਜੀ ਲਾਓ ਯਾਰ ਛੇਤੀ ਕਰੋ ਮੇਰਾ ਵੀਰ ਇਹਨੂੰ ਪਹਿਲੇ ਮਿਲ ਲਓ ਮਿਲਣ ਤੋਂ ਬਾਅਦ ਲਾਇਓ ਠੀਕ ਆ ਸਾਡੇ ਡੇਰੇ ਬੰਦਾ ਆ ਜਾਵੇ ਨਾ ਤਾਂ ਅਸੀਂ ਜਾਣ ਨਹੀਂ ਦੇਈਦਾ ਕਿਸੇ ਨਾ ਕਿਸੇ ਬਹਾਨੇ ਰੱਖ ਲਈਦਾ ਭਰਾਵਾ ਜੀ ਐਦਾਂ ਰੱਖਣਾ ਸਾਨੂੰ ਰਹਿਣ ਦਾ ਰੱਖਣ ਨੂੰ ਆਪ ਮੈਨੂੰ ਮੈਸੇਜ ਕੀਤੀ ਜਾਂਦੇ ਜੀ WhatsApp ਤੇ ਇੰਸਟਾ ਤੇ ਤੁਸੀਂ ਜਾਣਦੇ ਨੇ ਡੇਰੇ ਵਾਲੇ ਐਸ ਦੁੱਖੋਂ ਨਹੀਂ ਆਉਂਦਾ ਐਸੇ ਕੋਲੇ ਮੈਂ ਭਾਈ ਮਿਹਰਬਾਨੀ ਤੇਰੀ ਤੂੰ ਆਇਆ ਸਾਨੂੰ ਬੜਾ ਚਾਹ ਚੜਿਆ ਸਾਨੂੰ ਬੜੀ ਖੁਸ਼ੀ ਹੋਈ ਏ ਆ ਦੇਖਦੀ ਪਈ ਜੀ ਤੈਨੂੰ ਖੁਸ਼ੀ ਜਿਹੜੀ ਉਹ ਲਾ ਲਓ ਵਾਲ ਹੁਣ ਯਾਰ ਇੱਥੇ ਫਿਰ ਕੋਈ ਛਾਇਆ ਵੇਖ ਕਿੱਥੇ ਵੱਜੀ ਚੱਲ ਵੇਖ ਲੈ ਇੱਕ ਵਾਰੀ ਕੋਈ ਇਹਦੇ ਵਿੱਚ ਕਿਲਕੁਲ ਵੱਜਾ ਹੋ ਸਕਦਾ ਕੁਝ ਵੀ ਹੋ ਸਕਦਾ ਆ ਜਾ ਭੋਰਿਆ ਪੜਾਤੀ ਹੈਂ? ਮੈਂ ਕਹਿੰਦਾ ਤੂੰ ਪੜਾ ਦੇ ਹਾਂ ਫੇਰ ਅਸੀਂ ਕਹਿਣਾ ਤੂੰ ਕਹਿਣਾ ਤੂੰ ਪਾੜ ਗਈ ਗਾੜੇ ਚ ਨਗਾਇਆ ਉਹ ਲਾਲਾ ਗਾਰੇ ਚ ਨਗਾਇਆ ਗਾੜੇ ਕਿਹੜਾ ਕੰਡੇ ਸੀ ਕਿਹੜਾ ਪਤਾ ਉਥੇ ਤੇ ਫੇਰ ਕਿੱਲ ਦਾ ਕਿਹੜਾ ਪਤਾ ਆ ਮਿੱਟੀ ਪਾ ਇੱਥੇ ਟਰੈਕਟਰ ਭੇਜ ਜਾਂਦਾ ਉਹ ਸੜਕ ਤੇ ਮਿੱਟੀ ਨਹੀਂ ਭਾ ਉਹ ਸਾਡੀ ਪੈਲੀ ਨਹੀਂ ਹੈਗੀ ਸਾਈ ਪਾਉਣ ਨਹੀਂ ਦਿੰਦੇ ਸਾਈ ਕਹਿੰਦਾ ਸਾਡੀ ਪੈਲੀ ਨਹੀਂ ਵੀ ਹੁੰਦੀ ਆ ਯਾਰ ਆਪਾਂ ਮੁੱਲ ਸਟਾਲ ਟਰਾਲੇ ਇੱਥੋਂ ਆਹ ਪੱਟ ਕੇ ਲੈ ਨਹੀਂ ਉਸੇ ਭਾਲਾ ਦੇ ਬੰਦੇ ਨੰਗਣ ਤੋਂ ਗਏ ਕੁਝ ਨਹੀਂ ਹੁੰਦਾ ਸਿੱਧਾ ਕਰ ਇਹਨੂੰ ਘੁੱਟ ਕੇ ਹੀ ਸ਼ਾਬਾਸ਼ ਚੱਲ ਨੀ ਤੂੰ ਮੇਰੀ ਚੱਲ ਮਿਹਨਤਾਂ ਕਰਨੀਆਂ ਪੈ ਰਹੀਆਂ ਨੇ ਆਹ ਮਿਹਨਤਾਂ ਵਾਸਤੇ ਹੈ ਅਸੀਂ ਜਾਣ ਫੇਰ ਵੀ ਨਹੀਂ ਦੇਣਾ ਇਨਸ਼ਾਅੱਲਾ ਮੇਰੀ ਹਵਾ ਇਹਨੂੰ ਮੇਰੀ ਗੱਲ ਸੁਣ ਇਹਨੂੰ ਨਾ ਪੈਂਚਰ ਪੁੰਚਰ ਸਹਿਮ ਲਵਾ ਕੇ ਇਹਦਾ ਮੋਟਰਸਾਈਕਲ ਨੂੰ ਤੇ ਵਾਪਸੀ ਇਹਨੂੰ ਨਾਲ ਹੀ ਲੈ ਆਇਓ ਠੀਕ ਆ ਆਪਣੇ ਮੋਟਰਸਾਈਕਲ ਦੇ ਉੱਤੇ ਭੱਜ ਜਾਣਾ ਉੱਥੇ ਨਹਿਰ ਛਾਲ ਮਾਰ ਕੇ ਆ ਹੁਣ ਜਾਂਦੀ ਹੂੰ ਜਾਣ ਦੇ ਲਓ ਜੀ ਅੱਲਾ ਰੱਖੇ ਖੈਰ ਸੋ ਕੇ ਲੱਗੇ ਰਹਿਣ ਆਪਣਾ ਵੀ ਕੰਮ ਵਧੀਆ ਹੋ ਗਿਆ ਮਾਸ਼ਾਅੱਲਾ ਆ ਦੇਖੋ ਜ਼ਰਾ ਇਧਰੋਂ ਹੁਣ ਖਿੱਚਦੇ ਆ ਮਿੱਟੀ ਹੋ ਜਾਏਗਾ ਸਾਰਾ ਸੈੱਟ ਇਨਸ਼ਾਅੱਲਾ ਹੋਰ 2 ਘੰਟਿਆਂ ਨੂੰ ਜੀ ਹਲ ਮਾਰਤੇ ਆ ਦੁਬਾਰਾ ਪੈਲੀ ਜਿਹੜੀ ਹੋ ਗਈ ਕਾਫੀ ਜ਼ਿਆਦਾ ਨੀਵੀਂ
ਅੱਗੇ ਤੇ ਵਾਵਾ ਉੱਚੀ ਸੀ, ਹੁਣ ਲੇਕਿਨ ਕਾਫੀ ਜ਼ਿਆਦਾ ਤੱਕ ਹੱਦ ਤੱਕ ਫਰਕ ਜਿਹੜਾ ਪੈ ਗਿਆ। ਸਾਹ ਵਾਵਾ ਚੜ ਗਿਆ, ਟਰੈਕਟਰ ਵਾਵਾ ਦੇਰ ਦਾ ਲੱਗਾ ਹੋਇਆ ਝੁੱਟੀ ਲਾਉਣ। ਵਾਵਾ ਮਿੱਟੀ ਚਾੜਤੀ, ਸ਼ੁਕਰ ਆ ਰੱਬ ਦਾ। ਪਤੌਲ ਵੀ ਰੱਖ ਦਿੰਦੇ ਫਿਰ ਇੱਕ ਹੈ ਵੀ। ਲਓ ਜੀ ਉੱਧਰ ਜਾ ਕੇ ਸੂਰਤ ਹਾਲ ਵੇਖਦੇ ਆਂ ਵੀ ਕੀ ਆ, ਵੀ ਜਾਲੀ ਕਿੰਨੀ ਲਾ ਲਈ। ਅਸਲ ਦੇ ਵਿੱਚ ਮੌਸਮ ਅੱਜ ਪੂਰਾ ਸੋਹਣਾ ਵਾ। ਹਾਂ ਹਵਾ ਦਾ ਬੁੱਲਾ ਨਹੀਂ ਪੂਰਾ ਚੱਲਦਾ ਪਿਆ। ਜੇ ਹਵਾ ਦਾ ਬੁੱਲਾ ਵਗ ਜਾਂਦਾ ਨਾ ਫਿਰ ਤਾਂ ਸਵਾਦ ਆ ਜਾਣਾ ਸੀ। ਐਂਬਰ ਦੀ ਖੁਰਲੀ ਉਧਰ ਰੱਖਤੀ। ਵਾਹ ਵੀ ਵਾਹ, ਕਹਿੰਦੇ ਛਾਂ ਤੇ ਰੱਖ ਦਿੱਤੀ ਖੁਰਲੀ। ਖਾ ਲਾ ਪੱਠੇ। ਕਿੰਨੀ ਲੱਗ ਗਈ ਜਾਲੀ ਇੱਥੇ ਤੇ ਮੈਨੂੰ ਲੱਗਦਾ ਵੀ ਕੰਮ ਨਿਬੜਿਆ ਪਿਆ। ਨਜ਼ਰ ਆ ਨਹੀਂ ਰਹੀ ਹੁਣੀ ਕੈਮਰੇ 'ਚ। ਆਹ ਵੇਖੋ ਜੀ ਹੈਂ। ਆਹੋ ਜੀ ਵਾਹ ਸਾਰੇ। ਲਓ ਜੀ ਇੱਥੋਂ ਤਾਂ ਇਹਨਾਂ ਨੇ ਆਪਦੇ ਨੂੰ ਲਾਤੀ ਹੈ। ਹੈਂ ਥੱਲੋਂ ਲੱਗਣੀ ਹਾਂ। ਜਿਹੜੀ ਦੂਜੀ ਤਾਰ ਨਾ ਨਿੱਕੀ, ਕਿਉਂ ਵੀ ਇਹ ਵਾਧੂ ਆ। ਜਿਸਤੀ ਤਾਰ। ਲਓ ਜੀ ਸੋਹਣੀ ਲਾਤੀ ਜਾਲੀ ਇਸ ਪਾਸੇ ਨਾ। ਲਓ ਜੀ ਇਹਦੇ ਹੁਣ ਨਾ ਰੰਗ ਸ਼ੰਗ ਇਹਨੂੰ ਮਾਰ ਦਾਂਗੇ ਤਾਂ ਕਿ ਪਤਾ ਲੱਗਦਾ ਰਹੇ ਵੀ ਜਾਲੀ ਲੱਗੀ ਆ। ਇਹ ਨਾ ਹੋਵੇ ਕੁਛ ਹੈ ਵਿੱਚ ਵਜੇ ਇਹਦੇ ਵਰਗੀ ਆ ਕੇ ਐਵੇਂ ਉੜਦੀ ਹੈ ਵੀ। ਲਓ ਜੀ ਸਹੀ ਆ ਵਸੀਮ ਸਾਹਿਬ। ਕਿੰਨਾ ਰਹਿ ਗਿਆ ਹੁਣ ਕੰਮ ਹੌਲੀ ਹੌਲੀ ਭਾਈ ਕਰਦੇ ਰਹਿਣਾ ਅਸੀਂ। ਕੰਮ ਨਹੀਂ ਮੁੱਕਣ ਲੱਗਾ, ਬੰਦਾ ਮੁੱਕ ਜਾਂਦਾ। ਨਹੀਂ ਨੀਗਾ ਕੰਮ ਹੀ ਕਦੀ ਮੁੱਕਿਆ। ਇਹ ਜਿਹੜਾ ਕੰਮ ਮੇਰੇ ਵਾਲਾ ਕੰਮ ਆ ਕਿ ਸ਼ਾਮ ਨੂੰ ਮੁੱਕ ਜਾਈਦਾ, ਸਵੇਰੇ ਫਿਰ ਨਵੇਂ ਸਿਰੇ ਸ਼ੁਰੂ ਹੋ ਜਾਂਦਾ। ਸੋ ਆ ਵੀ ਇਦਾਂ ਹੀ ਆ ਕਿ ਜਾਲੀ ਲਾ ਕੇ ਹਟਣਾ ਤੇ ਫਿਰ ਅਗਲੇ ਕੰਮ ਨੂੰ ਸ਼ੁਰੂ ਹੋ ਜਾਣਾ। ਇਹ ਕੰਮ ਮੁੱਕਣਾ ਹੀ ਨਹੀਂ। ਇਹ ਨਹੀਂ ਮੁੱਕਣਾ, ਸਹੀ ਗੱਲ ਆ। ਕੰਮ ਲੱਗੇ ਰਹਿਣਾ। ਲੇਕਿਨ ਉਹ ਮਿੱਟੀ ਸਹੀ ਲਾਤੀ ਆ। ਹਾਂ ਮਿੱਟੀ ਹੁਣ ਤੂੰ ਖਿੱਚੀ ਤੁਰਿਆ ਬਸ, ਸ਼ਾਮ ਤੇ ਇਹਨੂੰ ਨੇੜੇ ਲਾ ਦੇ। ਕੱਲ ਨੂੰ ਆਪਾਂ ਉਧਰ ਕਰਨਾ ਕੰਮ। ਅੱਛਾ ਇੱਧਰ ਕੋਈ ਕੰਮ ਨਹੀਂ ਕਰਨਾ, ਇੱਧਰ ਛੱਡ ਦੇਣਾ। ਨਾ ਵੀ ਹੋਇਆ ਤੇ ਜਿਹੜਾ ਕਰਨਾ ਅੱਜ ਕਰਨਾ, ਤੇ ਕੱਲ ਨੂੰ ਉਧਰ ਥੜਾ ਬਣਾਉਣਾ ਆਪਾਂ। ਸਵੇਰੇ ਥੜਾ ਬਣਾਉਣਾ। ਫਿਰ ਆਪਾਂ ਲੈ ਕੇ ਆਉਣੀ ਆ ਭਲਦੀ ਟਰਾਲੀ। ਅੱਛਾ ਭਲਦੀ ਟਰਾਲੀ ਲਿਆਣ ਕੇ ਇੱਥੇ ਸਿੱਟਾਂਗੇ। ਇੱਥੇ ਇੱਥੇ ਭਾਲ ਆਉਣੀ ਆ ਜੀ। ਇੱਥੇ ਮਿੱਟੀ ਦੇ ਸਿੱਟਾਂ ਕਰਾਇਆ ਨਾ ਸਿੱਟਾਂ ਭਲ ਲਿਆਣ ਕੇ ਫਿਰ ਉਹਦੇ ਉੱਤੇ ਲੱਗੂਗਾ ਘਾਹ। ਹਾਂ ਘਾਹ ਉਹਦੇ ਤੇ ਸਹੀ ਜੰਮਦਾ। ਤੇ ਇਹਦੇ ਉੱਤੇ ਇੱਥੇ ਕੀ ਇਹਨਾਂ ਦੇ ਵਿੱਚ ਵਿੱਥਾਂ 'ਚ ਕੀ ਕਰਨਾ ਆਪਾਂ? ਇਹਨਾਂ ਦੇ ਵਿੱਥਾਂ ਦੇ ਵਿੱਚ ਮਿੱਟੀ ਪਾ ਕੇ ਫਿਰ ਜਨਾਬ ਦੋ ਇੱਟਾਂ ਲਾ ਕੇ ਫਿਰ ਬਜਰੀ ਸੀਮੈਂਟ ਦੇ ਵਿੱਚ ਤਾਰ 'ਚ ਭਰ ਦੇਣਾ। ਉਹ ਪਈ ਆ ਪਰੇ ਬਜਰੀ ਅੰਨੀ। ਉਹ ਮੋਟੀ ਬਜਰੀ ਬਰੀਕ ਚਾਹੀਦੀ ਆਪਾਂ ਨੂੰ। ਮਤਲਬ ਤੂੰ ਪੈਸੇ ਲਵਾਉਣੇ ਆ। ਪੈਸੇ ਲੱਗਣੇ ਹੀ ਲੱਗਣੇ। ਚਲੋ ਅੱਲਾ ਦੀ ਰੱਖੇ ਖੈਰ। ਸੋ ਕੋਈ ਰੌਲਾ ਨਹੀਂਗਾ, ਕੰਮ ਹੋਣਾ ਚਾਹੀਦਾ, ਬਸ ਸਵਾਦ ਆਉਣਾ ਚਾਹੀਦਾ ਅਸਲ 'ਚ ਨਾ ਹੈ। ਹਾਂ ਇਹ ਸਹੀ ਆ। ਮੈਂ ਇਹੀ ਕਹਿਣਾ ਸੀ ਵੀ ਆ ਵੇਖੋ ਕਿੱਡੀ ਭੈੜੀ ਲੱਗਣੀ। ਆ ਸਹੀ ਹੋ ਗਈ ਵੇਖੋ ਨਾ। ਇਹ ਫਿਰਦੀ ਨਾ ਉੱਤੋਂ ਆਵੇਂ ਹੱਥ ਉੱਥੇ ਲਾਇਆ ਅੱਗੇ ਆ ਚੁੱਭਦੀ ਸੀ ਬਹੁਤ। ਹਾਂ ਨਹੀਂ ਸਹੀ ਆ ਵੇਖ ਲੈ ਕੱਪੜੇ ਸਾਰੇ ਮੇਰੇ ਪਾੜ ਚ। ਕੋਈ ਨਹੀਂ ਇਹ ਤੇ ਪਾਟਣੇ ਹੀ ਪਾਟਣੇ। ਵੱਜ ਪਾੜ ਗਿਆ। ਇਹ ਇਦਾਂ ਹੀ ਹੁੰਦਾ ਬਸ। ਹਾਮੀ ਦੇ ਹੱਥ ਝੜ ਪਿੱਛੋਂ ਵੱਜੀ ਜਾਂਦੀ ਹੈ। ਤੂੰ ਇਹ ਕਰਦਾ ਕੀ ਇੱਥੇ? ਆ ਦੋਨੇ ਲੜੀ ਜਾਂਦੇ ਉਦੋਂ ਦੇ। ਨਾ ਪੁੱਤ ਲੜਿਆ ਨਾ ਕਰੋ, ਤੁਹਾਡੀ ਦੋਵਾਂ ਦਾ ਆਹੀ ਰੌਲਾ ਹੈ। ਹੋਰ ਮੈਂ ਤਾਂ ਵਸੀਮ ਲਾਉਣ। ਨਹੀਂ ਜਾਲੀ ਉਹਨੇ ਕਿਹਾ ਵੀ ਮੈਂ 5-7 ਤਾਰਾਂ ਲਗਾਈਆਂ। ਠੀਕ ਹੈ ਲੋ ਜੀ ਤੁਸੀਂ ਕਰੋ, ਮੈਂ ਖਿੱਚ ਲਾਉਣ ਮਿੱਟੀ। ਫਿਰ ਕਰਤੇ ਸੈੱਟ। ਲੋ ਜੀ ਖਿੱਚੀ ਜਾਂਦੇ ਮਿੱਟੀ ਤੇ ਸੈਮ ਪਿਆਉਂਦਾ ਘੋੜੀ ਨੂੰ ਪਾਣੀ ਤੇ ਬੇਬੇ ਆ ਗਈ ਆ ਚਾਹ ਲੈ ਕੇ। ਚਾਹ ਆ ਗਈ ਆ, ਆ ਲੈ ਲੋ ਚਾਹ। ਲਿਓ ਵੀ ਉੱਤੇ ਉਤਰੋ। ਵੈਸੇ ਤਾਂ ਨਹੀਂ ਸੀ ਪੈਂਦੀ ਮੰਜੇ ਤੇ, ਵੀ ਮੈਨੂੰ ਹੁਣ ਆਰਡਰ ਆ ਜਾਣਾ ਵਾ ਵੀ ਚਾਹ ਆ ਜਾਵੇ। ਬਾਹਰ ਥੱਕ ਗਏ ਆ ਕੰਮ ਕਰ ਕਰਕੇ। ਬੇਬੇ ਕੰਮ ਕਰਕੇ ਨਹੀਂ ਥੱਕੇ ਅਸੀਂ, ਉਦਾਂ ਬਸ ਨਾ ਬਹਾਨਾ ਹੁੰਦਾ। ਚਾਹ ਕਿਹੜਾ ਵੀ ਪੀ ਕੇ ਬੰਦਾ ਰੱਜਦਾ ਵਾ, ਬਹਾਨਾ ਹੁੰਦਾ ਬਹਿਣ ਦਾ ਝੱਟ। ਮਿਸਤਰੀ ਜਦੋਂ ਲੱਗਦੇ ਆ ਕੰਮ ਕਰਦੇ ਆ, ਚਾਹ ਇੱਥੇ ਪੀਣੀ ਅੰਦਰ ਪੀਣੀ ਆ? ਅੰਦਰ ਹੀ ਪੀਣੀ ਆ, ਇੱਥੇ ਕਿੰਨੇ ਪੀਣੀ ਆ? ਚਲੋ ਆਜੋ। ਹੁਣ ਝੜ ਤਾਂ ਮੈਨੂੰ ਉੱਤਰ ਲੈਣ ਦੋ ਨਾ ਟਰੈਕਟਰ ਤੋਂ। ਬੇਬੇ ਬਣਦਾ ਸਹੀ ਪਿਆ ਵਾ। ਹਾਂ ਬਹੁਤ ਸੋਹਣਾ ਬਣਦਾ ਪਿਆ ਵਾ। ਪਿਛਲਾ ਥਾਂ ਹੋ ਗਿਆ ਨੀਵਾ। ਹਾਂ ਇਹ ਪਾਣੀ ਕਿੱਦਾਂ ਚੜਿਆ ਕਰੂਗਾ? ਪਾਣੀ ਇੱਥੇ ਕਿਹੜਾ ਉੱਤੇ ਲਾਉਣਾ ਵਾ? ਕੀ ਕਿੱਦਾਂ ਪਾਣੀ ਕੀ ਚੜਨਾ? ਕੀ ਬੀਜਣਾ ਵਾ? ਬੀਜਣਾ ਇੱਥੇ ਘਾਹ ਲਾਉਣਾ ਵਾ। ਅੱਛਾ ਘਾਹ ਲਾਉਣਾ ਇੱਥੇ ਘਾਹ ਲਾਉਣਾ ਵਾ, ਪਾਣੀ ਚਾੜਿਆ ਕਰਾਂਗੇ ਪੈਪ ਨਾਲ। ਆਹੋ ਸਹੀ ਆ, ਪਲੇਟਾਂ ਹੈਗੀਆਂ ਵਾ ਪਾਣੀ। ਆਹੋ ਪੈਪ ਲਾ ਕੇ ਤੇ ਪਾ ਦਿਆ ਕਰਾਂਗੇ। ਇੱਥੇ ਲਾਉਣੀ ਆ ਸਬਜ਼ੀ। ਆਹ ਥਾਂ ਜਿਹੜਾ ਨੀਵਾ ਕਰਦੇ ਪਏ ਨਾ, ਇੱਥੋਂ ਤਾਈਂ ਚਾੜ ਦੇਣਾ, ਇੱਥੋਂ ਤਾਈਂ ਕਰ ਦੇਣਾ ਵਾ ਉੱਚਾ, ਪਿਛਲਾ ਥਾਂ ਕਰ ਦੇਣਾ ਨੀਵਾ ਬਰਾਬਰ। ਪਰਲਾ ਚਾਚੂ ਉੱਥੇ ਬੀਜ ਲੂਗਾ ਸਬਜ਼ੀ, ਇੱਥੇ ਪਾਸੇ ਆਪਾਂ ਬੀਜ ਲਾਂਗੇ। ਸਹੀ ਆ ਕਿਉਂ ਹਾਮਿਆ? ਲਓ ਜੀ ਆ ਚੈੱਕ ਕਰੋ ਜਰਾ। ਬਾਬਾ ਵੀ ਮੱਝਾਂ ਨਾਲ ਲੜੀ ਜਾਂਦਾ ਉਧਰ। ਉਹ ਬਾਬੇ ਝੂਰੇ, ਉਹ ਮੱਝਾਂ ਨਾਲ ਕਾਹਤੋਂ ਲੜੀ ਜਾਣਾ? ਚਾਹ ਨਹੀਂ ਪੀਣੇ? ਚਾਹ ਵਾਲੀ ਕਿਹੜੀ ਗੱਲ ਆ? ਭੱਜਿਆ ਜਾ ਬਾਬੇ ਨੂੰ ਚਾਹ ਦੇ ਕੇ ਆ ਕਰ ਜਾ ਭੱਜ ਕੇ। ਹੋ ਬੇਬੇ ਇੱਕ ਕੱਪ ਹੋਰ ਘੱਲਿਓ ਚਾਹ ਦਾ। ਬਾਬਾ ਕਹਿੰਦਾ ਚਾਹ ਨਹੀਂ ਪੁੱਛੀ ਮੈਨੂੰ। ਕਿਉਂ ਨਹੀਂ ਪੁੱਛੀ ਚਾਹ? ਤੂੰ ਚਾਹ ਭਾਵੇਂ ਸਾਰੀ ਪੀ ਲੈ, ਆਪਾਂ ਹੋਰ ਬਣਾ ਲੈਨੇ। ਚਾਹ ਦੀ ਕਿਹੜੀ ਗੱਲ ਵਾ?
ਆ ਜਾ ਬਾਬਾ ਚਾਹ ਪੀ ਲਾ ਹੁਣ। ਅੱਛਾ ਆਉਣਾ ਨਹੀਂਗਾ ਤੇ ਇੱਥੇ ਘੱਲੀਏ ਹੈ। ਚਲੋ ਘਾਲ ਦਿੰਨੇ। ਜਾਓ ਵੀ ਮੁੰਡੇ ਚਾਹ ਦੇ ਕੇ ਆਓ ਬਾਬੇ ਨੂੰ। ਬਾਬਾ ਬੜਾ ਲਾਮਾ ਦਿੰਦਾ ਹੁੰਦਾ ਉਧਰ ਡੇਰੇ ਤੇ ਜਾਓ ਨਾ। ਮੈਂ ਗਿਆ ਮੈਂ ਕਿਹਾ ਬਾਬਾ ਤੂੰ ਦਨਾਇਆ ਸੀ ਤੈਨੂੰ ਚਾਹ ਵੀ ਪੁੱਛੀ। ਹਾਂ ਤੁਹਾਡੇ ਘਰ ਦੀ ਗੱਲ ਠੀਕ ਹੈ। ਮੈਂ ਕਿਹਾ ਅੱਛਾ ਸ਼ੁਕਰ ਆ ਬਾਬਾ ਲੜਨਾ ਸਾਡੇ ਨਾਲ। ਬਾਬਾ ਲੜ ਬੜੀ ਛੇਤੀ ਪੈਂਦਾ ਜੀ। ਸਹੀ ਗੱਲ ਆ ਭਾਈ ਬੇਬੇ ਇੱਕ ਕੱਪ ਹੋਰ ਕਰ ਲਿਓ ਆਪ ਨਾ ਪੀ ਜਵੀਂ। ਹਾਂ ਵੀ ਲਓ ਜੀ ਅੱਲਾ ਬਰਤਨ ਲਈ ਜਾਵੀਂ। ਲੋ ਜੀ ਮਿੱਟੀ ਪਾਈ ਜਾਂਦੇ ਆ। ਲੋ ਜੀ ਤਾਰ ਲਾਤੀ ਆ ਉਤਲੇ ਪਾਸੇ ਤੇ ਥੱਲੇ ਪਾਸੇ ਵੀ ਲਾਤੀ ਆ ਤੇ ਜਾਲੀ ਨਾ ਹੁਣ ਹੋਈ ਜਾਂਦੀ ਸਹੀ। ਅੱਜ ਥੱਲੇ ਦੀ ਕਰ ਹੁਣ ਅਸੀਂ ਇੱਧਰ ਤਾਰਾ ਪਾਉਣ ਦਾ ਬਿਨਾ ਜਿਹੜਾ ਨਾਲ ਲੱਗ ਜਵੇ। ਥੱਲੇ 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 ਇੱਥੋਂ ਇਹ ਆ ਲੈ ਭਾਈ। ਮੈਂ ਤੇ ਵਸੀਮ ਲੱਗੇ ਆ ਤੇ ਉਧਰ ਵਾਵਾ ਮਿੱਟੀ ਪਾ ਲਈ ਉਹਨਾਂ ਨੇ ਤੁਹਾਨੂੰ ਵਿਖਾ ਵੀ ਦਿੱਤੀ ਆ ਤੇ ਨਾ ਉੱਤੋਂ ਅਸੀਂ ਮਰੋੜ ਵੀ ਦਿੱਤੀਆਂ ਤੁਹਾਨੂੰ ਪਤਾ ਤੇ ਥੱਲੋਂ ਤਾਰ ਪਾਤੀ ਉਧਰ ਵੇਖ ਲਓ। ਐਵੇਂ ਉਧਰ ਵਿਖਾ ਬਈ ਇਹਦੇ ਵੀ ਉੱਤੇ ਪਾਤੀ ਆ ਥੱਲੇ ਹੁਣ ਇਹਦੇ ਤਾਰ ਪਾਉਣੀ ਕਿਉਂਕਿ ਫਿਰ ਕੱਸ ਸਹੀ ਪੈਂਦੀ ਹੈ ਨਾ। ਆ ਵੇਖੋ ਜੇ ਛੱਡਦੀ ਤਾਂ ਇਦਾਂ ਰਹਿਣਾ ਇਹਨੇ ਜੇ ਥੱਲੇ ਤਾਰ ਪਾ ਗਈ ਤਾਂ ਸਿੱਧੀ ਹੋਈ ਜਾਂਦੀ ਉਹਦੇ ਤਰ੍ਹਾਂ। ਅੱਗੇ ਆਪਾਂ ਨੂੰ ਸੀ ਇਹਦੀ ਲੋੜ ਕਿਉਂਕਿ ਉਹ ਤਾਰ ਸੀ ਹਲਕੀ। ਹੁਣ ਤਾਰ ਲਿਆਂਦੀ ਨਾ ਨਵੀਂ ਤੇ ਇਹਨਾਂ ਦੀ ਹੁਣ ਲੋੜ ਨਹੀਂ ਇੱਦਾਂ ਲੱਗ ਜਾਣੀਆਂ ਤੇ ਉਧਰ ਹੁਣ ਅਸੀਂ ਬੂਹੇ ਦਾ ਸੋਚਣ ਦਾ ਬੂਹਾ ਕਿਹੜਾ ਲਾਉਣਾ ਇੱਧਰ ਖਾ। ਇੱਥੇ ਕਮੈਂਟਾਂ 'ਚ ਦੱਸਿਓ ਕਿੱਥੇ ਵੱਲੋਂ ਬੂਆ ਲਾਉਣਾ। ਬੂਹਾ ਵਸੀਮ ਕਹਿੰਦਾ ਵੀ ਹਾਮੀ ਕਹਿੰਦਾ ਵਾ ਵੀ ਉਹਦੇ ਨਾਲ ਲਾ ਲਈਏ ਖੁੱਡਿਆਂ ਦੇ ਨਾਲ ਤੇ ਵਸੀਮ ਕਹਿੰਦਾ ਉਰੇ ਲਾ ਲਈਏ। ਹੁਣ ਤੁਸੀਂ ਦੱਸੋ ਕਮੈਂਟਾਂ ਕਿੱਥੇ ਲਾਈਏ ਅਸੀਂ। ਲੋ ਜੀ ਮਾਸ਼ਾਅੱਲਾ ਕੰਮ ਲੱਗ ਗਿਆ ਆਪਣਾ ਨੇੜੇ ਤੇੜੇ ਜੇ ਲੱਗ ਗਿਆ। ਧੁੱਪ ਸੀ ਵਿੱਚ ਅੱਧਾ ਘੰਟਾ ਰੈਸਟ ਕੀਤੀ ਆ। ਅੱਧਾ ਘੰਟਾ ਕੀ ਰੈਸਟ ਕੀਤੀ ਆ। ਹੋ ਗਿਆ 3 ਆਹੋ ਵਜੇ ਬੈਠੇ ਸੀ 3 ਵਜੇ ਬੈਠੇ ਸੀ 4 ਵੱਜ ਗਏ ਆ। ਤੇਲ ਫਿਰ ਮੁੱਕ ਗਿਆ ਤੇ ਤੇਲ ਚੱਲਾ ਹੁਣ ਸੈਮ ਪਾਉਣ ਤੇ ਵਸੀਮ ਹੁਣੇ ਚੱਲੇ ਆ ਭਾਈ ਇੱਧਰ ਤੂੜੀ ਲੈਣ। ਤੂੜੀ ਲੈਣ ਚੱਲੇ ਭਾਈ। ਤੂੜੀ ਟਾਈਮ ਹੋ ਗਿਆ ਵਾ ਪਾ ਕੇ ਹਾਂ ਤੇ ਫਿਰ ਤੁਸੀਂ ਆਹ ਖਿੱਚੀ ਜਾਓ। ਮੈਂ ਉਹਨੇ ਦੇਰ ਨਾਲ ਇਦਾਂ ਕਰਦਾ ਹੁਣ ਹਾਂ ਮੈਂ ਹੁਣ ਹਲ ਮਾਰ ਦਿੰਦਾ ਵਾ। ਹਲ ਮਾਰੋ ਨਾ। ਹਾਂ ਹਲ ਤੁਸੀਂ ਕਿਨੂੰ ਹਲ ਵੱਜ ਜਾਣਗੇ ਤੇ ਫਿਰ ਅਸੀਂ ਉਹ ਜਿਹੜਾ ਨਾ ਇੱਕ ਟੋਟਾ ਰਹਿ ਗਿਆ। ਇੱਕ ਰਹਿ ਗਿਆ ਵਾ ਬੂਹੇ ਵਾਲਾ ਹਿਸਾਬ ਹੀ ਲਾਉਣਾ ਵੀ ਬੂਹਾ ਕਿੱਥੇ ਲੱਗਣਾ ਹੁਣ। ਕਿੱਥੇ ਲਾਉਣਾ ਬੂਹੇ ਦਾ ਹਿਸਾਬ। ਵੈਸੇ ਆ ਵੀ ਕਾਫੀ ਹੋ ਗਿਆ ਹੱਦ ਤੱਕ ਨਾ। ਤੇ ਕਾਫੀ ਹੋ ਗਿਆ। ਤੂੰ ਉਹ ਉੱਥੇ ਨੁੱਕਰ ਤੇ 4 ਕਰਾਈਏ ਲਾ ਦੇਣਾ ਹੋਰ। ਉਹ ਪਰਲੇ ਪਾਸੇ ਤੇ ਠੀਕ ਆ ਇੱਥੇ ਉੱਥੇ ਹੋਰ ਸਿੱਟੀ ਜਾਇਆ ਕਰ। ਇੱਥੇ ਸਿੱਟਣੀ ਆ। ਮੈਂ ਨਾ ਹੁਣ ਸੋਚਣ ਡਿਆ ਮੈਂ ਹਲ ਮਾਰਾਂ ਇਹ ਉਰਲੇ ਪਾਸੇ। ਹਾਂ ਉਰਲੇ ਪਾਸੇ ਕਿਉਂਕਿ ਪਰਲੀ ਸਾਰੀ ਤੇ ਹੋਣੀ ਨਹੀਂ ਗੀ ਮਿੱਟੀ। ਠੀਕ ਆ ਉਰਲੇ ਪਾਸੇ ਮਾਰ ਕੇ ਹਲ ਲਾ ਕੇ ਇਹਨੂੰ ਤਾਂ ਐਸਾਂ ਨੂੰ ਤਾਂ ਬਰਾਬਰ ਕਰੀਏ 9 ਤੱਕ। ਹਾਂ ਸਹੀ ਹੈ ਨਾ। ਬਰਾਬਰ ਹੋ ਇਹਦੇ ਵਿੱਚ ਜਿਹੜਾ ਆਪਾਂ ਚੀਜ਼ ਲਾਉਣੀ ਸਬਜ਼ੀ ਕੱਲ ਨੂੰ ਬੀਜਣੀ ਆ ਕੋਈ ਚੀਜ਼ ਮਤਲਬ ਸੋਹਣਾ ਬੜਾ ਥਾਂ ਪਹਿਲਾਂ ਹੀ ਆਪਣੇ ਕੋਲ ਤਿਆਰ ਬਣਿਆ ਹੋਵੇ ਹਨਾ। ਠੀਕ ਆ ਹਾਂਜੀ ਤੇਲ ਪੈ ਗਿਆ। ਕਾਰੀਗਰ ਹੋ ਗਿਆ ਤੇਲ ਕਿੰਨੀ ਵਾਰੀ ਤੇ ਮਾਰੀ। ਲਓ ਜੀ ਅੱਲਾ ਦੀ ਸਪੁਰਦ। ਲੋ ਜੀ ਅਸੀਂ ਲੈਣਾ ਗਏ ਤੂੜੀ ਤੇ ਆਪਾਂ ਧੜ ਲਈ ਜਿਹੜੀ ਆ 5 ਕਿੱਲਿਆਂ ਦੀ। ਚੈੱਕ ਕਰੋ ਉਹ ਤੇ ਅਸੀਂ ਉੱਥੋਂ ਸ਼ੁਰੂ ਕੀਤੀ। ਉਹ ਉੱਥੋਂ ਤੁਹਾਨੂੰ ਮੈਂ ਹੁਣ ਇੱਥੋਂ ਸ਼ੁਰੂ ਕੀਤੀ ਤੇ ਇੱਥੋਂ ਲੈ ਕੇ ਤੇ 19 ਚਰਾ ਵੀ ਲਈ ਆ ਤੇ ਇੱਧਰ ਵਸੀਮ ਚੁੱਕਣ ਲੱਗਾ ਕੱਲਾ ਤੂੜੀ। ਚੱਲ ਬਈ ਵਾਹ ਵਾਹ ਬਈ ਵਾਹ ਤੂੜੀ ਚੱਕ ਲਈ ਆ ਤੇ ਹੁਣ ਅਸੀਂ ਜਾ ਕੇ ਪਾਉਂਦੇ ਆ ਪੱਠੇ ਕਿਉਂਕਿ ਇੱਧਰ ਹੈ ਸੂਰਜ ਉੱਤੇ ਪਰ ਗਰਮੀ ਬਹੁਤ ਆ ਤੇ ਪੱਠਿਆਂ ਦਾ ਟਾਈਮ ਹੋ ਗਿਆ। ਪੱਠੇ ਪਾ ਲਈਏ ਤੇ ਫਿਰ ਜਿਹੜਾ ਕੰਮ ਹੈਗਾ ਉਹ ਨਿਬੇੜਦੇ ਆ। ਅੱਜ ਅਸੀਂ ਕੰਮ ਨਿਬੇੜਨਾ ਆ ਵਸੀਮ। ਹੱਥ ਵੀ ਛੱਡ ਤੇ ਥੱਲੇ ਨਾ ਜੀ ਪੰਡ ਥੱਲੇ ਕੱਟਣਾ ਪਵੇ। ਲੋ ਜੀ ਤੂੜੀ ਲਿਆਂਦੀ ਅੱਡੇ 'ਚ ਤੇ ਇੱਧਰ ਪਾਉਣ ਲੱਗ ਪਿਆ ਵਸੀਮ ਪੱਠੇ ਆਪਣੇ ਵਾਵਾ ਪੈ ਹਜੇ ਆ। ਚੈੱਕ ਕਰੋ ਅੱਡਾ ਭਰਿਆ ਹੀ ਆ ਤੇ ਤੂੜੀ ਪਾ ਕੇ ਤੇ ਪੱਠੇ ਪਾ ਦੇਣੇ ਆ। ਹੁਣ ਸੁਬਾਹ ਪਾਏ ਸੀ ਨਾ ਵਾਵਾ 5-7 ਮਗਰੇ ਪਾਏ ਸੀ। ਸੁਬਾਹ ਖੁਰਲੀਆਂ ਭਰਤੀਆਂ ਸੀ ਤੇ ਹੁਣ ਮਾਲ ਨੇ ਦੁਬਾਰਾ ਪਾਉਣੇ ਆ ਤੇ ਪੱਠੇ ਪੁੱਠੇ ਪਾ ਕੇ ਤੇ ਫਿਰ ਆਪਾਂ ਲਾਉਣੇ ਆ ਜਾਲੀ ਜਿਹੜੀ ਰਹਿ ਗਈ।
ਲੋ ਜੀ ਕੰਮ ਨਿਬੜਨ ਵਾਲਾ ਹੋ ਗਿਆ ਵਾ। ਚੈੱਕ ਕਰੋ ਕਿੰਨੀ ਮਿੱਟੀ ਚੜਾਤੀ। ਇੱਧਰ ਵੇਖ ਲਓ ਕੀ ਬਣ ਗਿਆ, ਕਿੰਨਾ ਉੱਚਾ ਸੀਗਾ ਤੇ ਕੀ ਬਣ ਗਿਆ ਵਾ। ਤੇ ਉਹ ਉੱਥੋਂ ਰੱਖ ਕੇ ਆ ਵੇ ਮਿੱਟੀ ਚੈੱਕ ਕਰ ਲਓ। ਹਾਂ ਵੀ ਹਾਮੀ ਆਪਣਾ ਕੰਮ ਹੀ ਨਿਬੜਨ ਵਾਲਾ ਹੀ ਹਨਾ। ਆਪਣਾ ਕੰਮ ਨਿਬੜ ਗਿਆ। ਆਪਣਾ ਬੂਹਾ ਰਹਿ ਗਿਆ ਬਣਵਾਉਣਾ ਵਾ ਹੁਣ। ਹੋਰ ਤੇ ਯਾਰ ਆ ਚੈੱਕ ਕਰੋ ਉਹ ਟਾਲੀ ਤੇ ਜਿਹੜੀ ਨਿੰਮ ਆ ਨਾ ਮਾਸ਼ਾਅੱਲਾ ਕਿੱਡੇ ਸੋਹਣੇ ਲੱਗਣ ਰਿਹਾ ਵਾ। ਲੈਣ 'ਚ ਖੜੇ ਇੱਕ ਜੀ ਤੇ ਇਹ ਵੀ ਹੋ ਜਾਣਗੇ, ਛਾਂ ਬਣ ਜੂਗੀ। ਤੇ ਹੋਰ ਦਰਖਤ ਵੀ ਲਾਉਣੇ ਆ ਵੀ ਆਪਣੇ ਸਹੀ ਆ। ਇਹਨਾਂ ਦੇ ਬਰਾਬਰ ਮਿੱਟੀ ਕਰਨੀ ਐ ਇਸ ਵੱਟ ਦੇ। ਤੇ ਲਈ ਆਉਂਦਾ ਵਾ ਤਾਂ ਪਸੀਨੇ ਨਾਲ ਫੁੱਲ ਭਰਿਆ ਗਿਆ ਮੁੰਡਾ ਸਾਡਾ। ਤੁਸੀਂ ਕਹਿੰਦੇ ਕੰਮ ਨਹੀਂ ਕਰਦਾ ਬਈ, ਅੱਜ ਵੇਖ ਲਓ। ਹਾਂ ਵੀ ਕੀ ਹਾਲਾਤ ਬਣ ਗਿਆ ਹੈ। ਉਹ ਗੱਟੂ ਕਿੱਧਰ ਗਿਆ? ਗੱਟੂ ਉਹ ਡਿੱਗ ਪਿਆ। ਲੋ ਜੀ ਮਾਸ਼ਾਅੱਲਾ ਕੰਮ ਨਿਬੜ ਗਿਆ ਆਪਣਾ। ਮਿੱਟੀ ਜਿਹੜੀ ਆ ਸਾਰੀ ਚੱਕ ਕੇ ਸਿੱੜ ਦਿੱਤੀ ਆ। ਪੱਧਰ ਵੀ ਤਕਰੀਬਨ ਅੱਧੀ ਪਚੱਦੀ ਜੀ ਮੈਂ ਕਰਤੀ ਆ ਤੇ ਅੱਧੀ ਪਚੱਦੀ ਇਹ ਹੋਣੀ ਆ ਹਲੇ। ਜਦੋਂ ਮੈਂ ਨਾ ਪਹਿਲਾ ਕਿਰਾਇਆ ਲੈ ਕੇ ਇੱਥੇ ਆਇਆ, ਪਹਿਲਾ ਕਿਰਾਇਆ ਸਿੱਟਿਆ, ਦੂਜਾ ਸਿੱਟਿਆ, ਤੇ ਉਦੋਂ ਲੱਗਦਾ ਸੀ ਕਿ ਬਹੁਤ ਔਖਾ ਹੋਣਾ ਇਹ ਕੰਮ। ਐਡਾ ਥੜਾ ਕਿੱਦਾਂ ਬਣੂਗਾ, ਕਿੰਨੀ ਮਿੱਟੀ ਖਿੱਚੂਗਾ ਤੇ ਕੀ ਬਣੂਗਾ। ਸੋ ਜਦੋਂ ਮੈਂ ਸਵੇਰੇ ਸ਼ੁਰੂ ਕੀਤਾ ਉਦੋਂ ਵੀ ਮੈਨੂੰ ਲੱਗਾ ਵੀ ਯਾਰ ਥੋੜਾ ਐਡਾ ਹਲੇ ਕੰਮ ਹੋਇਆ ਨਹੀਂ ਐਡਾ। ਸੋ ਮੈਂ ਨਾ ਟਰੈਕਟਰ ਤੇ ਬੈਠਾ ਗੱਲ ਸੋਚਦਾ ਸੀ, ਮੈਂ ਕਿਹਾ ਤੁਹਾਡੇ ਨਾਲ ਵੀ ਸ਼ੇਅਰ ਕਰੂੰਗਾ ਕਿ ਸੇਮ ਜ਼ਿੰਦਗੀ ਵੀ ਆਪਣੀ ਇਦਾਂ ਹੀ ਆ। ਜਦੋਂ ਵੀ ਆਪਾਂ ਕੋਈ ਵੀ ਜ਼ਿੰਦਗੀ 'ਚ ਕੰਮ ਕਰਨ ਲੱਗਦੇ ਆ ਨਾ, ਪਹਿਲਾਂ ਬਹੁਤ ਸਾਨੂੰ ਔਖਾ ਲੱਗਦਾ, ਨਾਮੁਮਕਿਨ ਜਿਹਾ ਲੱਗਦਾ ਯਾਰ ਕਿੱਦਾਂ ਕਰਾਂਗੇ, ਕਿੱਦਾਂ ਹੋਊਗਾ, ਕਦੋਂ ਹੋਊਗਾ ਜਾ ਕੇ। ਸੋ ਉਸ ਤੋਂ ਬਾਅਦ ਥੋੜਾ ਸਬਰ ਤੇ ਥੋੜੀ ਮਿਹਨਤ ਕਰਨ ਦੇ ਨਾਲ ਤੁਸੀਂ ਹੌਲੀ ਸਟੈਪ ਬਾਏ ਸਟੈਪ ਲੱਗੇ ਰਹੇ ਆ ਤੇ ਆ ਹੋ ਗਿਆ। ਤੇ ਜੇ ਕਹਿੰਦੇ ਯਾਰ ਇਹ ਬੜਾ ਔਖਾ, ਬੜੀ ਮਿੱਟੀ ਪੈਣੀ ਆ, ਇਦਾਂ ਕਿੱਦਾਂ ਕਰਾਂਗੇ, ਕਿਵੇਂ ਹੋਊਗਾ, ਕਿੰਨਾ ਟਾਈਮ ਲੱਗੂਗਾ, ਸੋ ਫਿਰ ਨਹੀਂ ਸੀ ਹੋਣਾ। ਜੇ ਸੋਚਦੇ ਨੇ ਤੇ ਜ਼ਿੰਦਗੀ ਵੀ ਇਦਾਂ ਹੀ ਆ। ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਕੁਝ ਵੀ ਸੋਚਦੇ ਆ, ਅਸੀਂ ਵੱਧਦੇ ਆ ਕੰਮ ਵੱਲ ਤੇ ਅਸੀਂ ਸਬਰ ਕਰਕੇ ਮਿਹਨਤ ਕਰਕੇ ਲੱਗੇ ਰਹਿੰਦੇ ਆ। ਜਦੋਂ ਵਾਹਵਾ ਸਾਰਾ ਅੱਗੇ ਲੰਘ ਜਾਣਾ ਅਸੀਂ ਕੰਮ ਕਰਦੇ ਫਿਰ ਇੱਕ ਮਕਾਮ ਤੇ ਜਾ ਕੇ ਅਸੀਂ ਖੜੋ ਕੇ ਪਿੱਛਾ ਭੌਂ ਕੇ ਵੇਖੀਏ ਵੀ ਪਿੱਛੇ ਕੀ ਖੱਟਿਆ ਤੇ ਕੀ ਕੀਤਾ, ਉਦੋਂ ਪਤਾ ਲੱਗਦਾ ਕਿ ਅਸੀਂ ਬੜਾ ਸਫ਼ਰ ਤੈਅ ਕਰ ਆਏ ਆ। ਸੇਮ ਇਹਦੇ ਮੇਰੇ ਨਾ ਦਿਮਾਗ 'ਚ ਚੀਜ਼ ਚੱਲਦੀ ਪਈ ਸੀ ਜਦੋਂ ਮੈਂ ਟਰੈਕਟਰ ਚਲਾਉਣਾ ਪਿਆ ਸੀ। ਯਾਰ ਦੇਖ ਕਿੱਡਾ ਮੈਨੂੰ ਔਖਾ ਲੱਗਦਾ ਪਿਆ ਸੀ ਤੇ ਇੱਕ ਦਿਨ ਦੇ ਵਿੱਚ ਆਪਾਂ ਸੈੱਟ ਕਰਤਾ ਸੀ। ਸੋ ਇਦਾਂ ਦੇਖ ਨਾ ਕਿੰਨਾ ਪਰੇ ਉੱਚਾ ਸੀ ਤੇ ਨੀਵਾਂ ਹੋ ਗਿਆ। ਕਿੰਨਾ ਉੱਚਾ ਸੀ ਤੇ ਕਿੰਨੀ ਮਿੱਟੀ ਖਿੱਚ ਕੇ ਤੇ ਕਿੱਡਾ ਥੜਾ ਵੱਜ ਗਿਆ। ਆ ਮਤਲਬ 2 ਫੁੱਟ 2 ਫੁੱਟ ਵੱਜ ਗਿਆ ਹੈ ਨਾ ਵਸੀਮ? 1.5 ਫੁੱਟ, ਹਾਂ 1.5-2 ਫੁੱਟ ਹੀ ਲਾ ਲਓ ਚਲੋ ਤੁਸੀਂ ਵੀ 1.5-2 ਫੁੱਟ ਆਪਾਂ ਜਿਹੜੀ ਆ ਮਿੱਟੀ ਚਾੜਤੀ ਆ। ਲਓ ਜੀ ਅੱਲਾ ਰੱਖੇ ਹੁਣ ਖੈਰ ਸੁੱਖ। ਇਹ ਹੁਣ ਸਵੇਰੇ ਇਨਸ਼ਾਅੱਲਾ ਆਪਾਂ ਉਧਰੋਂ ਇੱਧਰ ਹੋ ਜਾਣਾ ਵਾ। ਵਸੀਮ ਨੇ ਜਿਵੇਂ ਕਿਹਾ ਸੀ ਵੀ ਅੱਜ ਜਾਲੀ ਤੇ ਇਹ ਸਵੇਰੇ ਇਹਨੂੰ ਪੱਧਰ ਕਰਕੇ ਅੱਲਾ ਰੱਖੇ ਖੈਰ ਸੁੱਖ ਕਰਕੇ ਖੇਲੀਆਂ ਬਣਾ ਕੇ ਤੇ ਜਿਹੜੇ ਵੀਰ ਭਰਾ ਕਹਿੰਦੇ ਸੀ ਵੀ ਪੌਦੇ ਤੁਹਾਡੇ ਬਹੁਤ ਪੌਦੇ ਕਰ ਦੇਣੇ ਇੱਥੇ ਪੌਦੇ ਕਰ ਦੇਣੇ ਇਨਸ਼ਾਅੱਲਾ। ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਸਾਰਿਆਂ ਨਾ ਵੀਰਾਂ ਦੀ ਸਲਾਹ ਨਾਲ ਚੱਲਾਂ, ਦੇਖਣ ਵਾਲੇ ਖੁਸ਼ ਹੋਣ। ਹਾਂ ਮਤਲਬ ਜਿਹੜੇ ਇੱਥੇ ਆਉਣ ਉਹਨਾਂ ਨੂੰ ਵੀ ਖੁਸ਼ੀ ਹੋਵੇ ਤੇ ਤੁਸੀਂ ਸਾਰੀ ਫੈਮਿਲੀ ਉਹ ਦੇਖਦੇ ਹੋ ਤੁਹਾਨੂੰ। ਹਾਂ ਨਾਲੇ ਭਾਈ ਇਹ ਵੀ ਦੱਸ ਦਿਓ ਵਸੀਮ ਦਾ ਕਹਿਣਾ ਵੀ ਬੂਟਾ ਕਿਹੜਾ ਲਾਈਏ। ਕਿਸੇ ਬੰਦੇ ਨੇ ਕਮੈਂਟ ਕੀਤਾ, ਮੈਂ ਪੜ੍ਹਿਆ ਸੀ, ਕਹਿੰਦੇ ਵੀ ਲੱਗਦਾ ਵਸੀਮ ਹਰਾ ਭਰਾ ਕਰੂਗਾ ਪੂਰਾ ਡੇਰੇ ਨੂੰ। ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਕਰ ਦਿਆਂਗੇ। ਵਸੀਮ ਹੁਣ ਛਾਂਗਣ ਲੱਗੇ ਆ ਟਾਲੀ, ਕਿਉਂਕਿ ਇਹ ਹੈਗਾ ਬੱਚਾ ਤੇ ਇਹਨੂੰ ਅਸੀਂ ਇਹਦੀ ਦਾੜੀ ਮੁੱਛ ਲਾਵਾਂਗੇ ਤੇ ਇਹ ਵਧੂਗੀ ਤਾਂ ਨੂੰ। ਵਾਹ ਆ ਦੇ ਲਓ ਜੀ, ਇਹ ਵੀ ਸੋਹਣਾ ਹੋ ਗਿਆ। ਇਹ ਮੈਂ ਨਾ ਚਾਚੂ ਕਹਿੰਦਾ ਸੀ ਇਹਨੂੰ ਵੱਢ ਦਈਏ। ਇੱਟਾਂ ਥੱਲੋਂ ਨਿਕਲੀ ਸੀ ਵੇਖ ਲਾ। ਹਾਂ ਆਹੋ ਇੱਥੇ ਇੱਟਾਂ ਪਈਆਂ ਸੀ ਤੇ ਇੱਟਾਂ ਥੋੜੀ ਨਿਕਲੀ, ਕਹਿੰਦੇ ਵੀ ਵੱਢ ਦਈਏ। ਮੈਂ ਕਿਹਾ ਯਾਰ ਆਪਾਂ ਨੂੰ ਕੀ ਕਹਿੰਦੀ ਆ ਨਾ, ਇਹ ਵਿਚਾਰੀ ਨੇ ਉਹਦੇ ਕਹਿਣਾ ਕੋ ਨਾ ਹੂੰ ਨਾ ਹਾਂ ਹੈ ਖੜੀ ਤੇ ਨਾਲ ਹੋ ਗਈ ਇੱਕ ਹੋਰ ਤੇ ਨਾਲ ਇਧਰ ਨਿੱਕੀ ਭੈਣ ਹੋ ਗਈ ਆ। ਇਹ ਬੜਾ ਸੋਹਣਾ ਹੋ ਜਾਣਾ ਮਾਹੌਲ ਮਾਸ਼ਾਅੱਲਾ। ਕਿੰਨੀ ਸੋਹਣੀ ਲੱਗਣ ਆਪਣੀ ਛਾਂ ਦੀ ਨਾ। ਇਹ ਦਿਨਾਂ 'ਚ ਆਈ, ਇਹ ਵੇਖੀ ਦੇਣਾ ਚਾਹੁੰਦੀ ਦਿਨਾਂ 'ਚ ਥੱਲੇ ਅੰਬਰ ਆਈ। ਦਿਨਾਂ 'ਚ ਇਹ ਆਈ ਤੇ ਦਿਨਾਂ 'ਚ ਥੱਲੇ ਅੰਬਰ ਆਈ। ਉਹ ਜੀ ਮੈਂ ਨਾ ਅੱਛਾ ਵਸੀਮ ਕਿਰਾਏ ਲਾ ਦੇਵਾਂ 4 ਫਿਰ ਹੋਰ। ਨਹੀਂ ਮੇਰੀ ਗੱਲ ਸੁਣ, ਉਹ ਮਿੱਟੀ ਦੀ ਗੱਲ ਹੋ ਗਈ ਆ। ਠੀਕ ਆ ਆਪਾਂ ਆਪ ਦੀ ਜ਼ਰੂਰਤ ਮੁਤਾਬਕ ਚੱਕੀਏ। ਇਹਨੂੰ ਪੱਧਰੀ ਕਰ ਦੂੰ। ਨਹੀਂ ਪੱਧਰ ਕਰ ਦਿੰਦਾ ਮੈਂ। ਉਹ ਥੋੜੀ ਹੈ ਨਾ ਉਸ ਪਾਸੇ 2-3 ਕਿਰਾਏ ਲਾ ਦੇਵਾਂ ਉੱਥੇ ਲਾ ਤੇ ਉਹ ਉਧਰ ਸਿੱਟ ਗਿਆ ਮਿੱਟੀ। ਯਾਰ ਬੂਹੇ ਅੱਗੇ ਮੈਂ ਹੁਣ ਇੱਥੋਂ ਕਿੱਦਾਂ ਲਿਜਾਵਾਂ? ਉੱਤੋਂ ਦੀ ਨਿਗਾਹ ਕੇ ਲੈ ਜਾ ਜੀ। ਅੱਲਾ ਦੀ ਸਪੁਰਦ ਆ ਜਾਓ ਫਿਰ। ਚਲੋ ਆਈ ਮਿੱਟੀ ਢੋਈ ਜਾ ਪਰਾਂ ਨੂੰ। ਇਹ ਢੋਈ ਆ ਨਾ ਮੈਂ ਕੀ ਕਰੀਏ? ਢੋਲਾ। ਲੋ ਜੀ ਵਸੀਮ ਨੇ ਟਾਲੀ ਜਿਹੜੀ ਆ ਪੂਰੀ ਗੰਜੀ ਕਰਤੀ। ਸ਼ੇਪ ਕਰ ਦੇ ਕਿੰਨਾ ਬਾਲਣ ਵੇਖ। ਕਲੀਨ ਸ਼ੇਪ ਕਰਕੇ ਲੈ ਗਿਆ ਸਾਰੀ ਟਾਲੀ। ਹਾਂ ਵੀ ਬਾਲਣ ਇੱਥੇ ਦਾੜੀ ਮੁੱਛ ਲਾਉਣ ਦਾ ਕਿਹਾ ਸੀ। ਦਾੜੀ ਮੁੱਛ ਲਾਉਣ ਦਾ ਕਿਹਾ ਸੀ
ਤੂੰ ਤਾਂ ਪੂਰਾ ਹੀ ਨਾਲ ਉਹਦੇ ਕਹਿਣਾ ਕੋਈ ਫੌਜੀ ਕੜੀ ਕੀ ਕਰਦੀ ਆ ਇਹ ਕੱਦ ਤਾਂ ਨੂੰ ਕਰੂਗੀ, ਥੱਲੇ ਨੂੰ ਨਹੀਂ ਆਊਗੀ। ਜਿਹੜੀਆਂ ਸ਼ਾਖਾਂ ਥੱਲੇ ਸੀਗੀਆਂ ਉਹ ਜ਼ੋਰ ਹੁਣ ਤਾਂ ਨੂੰ ਮਾਰੂਗੀ। ਹਾਂ ਸਹੀ ਆ ਕਿੱਕਰ ਵੀ ਸਹੀ ਕਰਦੇ ਵਾਲੀ। ਬਹੁਤ ਚਿਸ਼ਤੀ ਦੀ ਕਿੱਕਰ ਏ। ਇੱਥੇ ਅਸੀਂ ਪੋਲਟਰੀ ਫਾਰਮ ਬਣਾਉਣ ਲੱਗੇ ਆ, ਮੁਰਗੀਆਂ ਦਾ ਅੰਡਿਆਂ ਦਾ ਸ਼ੌਕ ਰੱਖਦਾ ਚਾਚੂ ਸਾਡਾ, ਤੇ ਅਸੀਂ ਹੁਣ ਇੱਥੇ ਖੁੱਡੇ ਬਣਾਵਾਂਗੇ ਇਨਸ਼ਾਅੱਲਾ ਕਿ ਹਫਤੇ ਦੇ ਵਿੱਚ ਖੁੱਡੇ ਬਣਨ ਜਾਣਗੇ। ਇਹ ਜੱਟੂ ਦੀਆਂ ਕੁਕੜੀਆਂ ਆਉਣੀਆਂ 40 ਕੁਕੜੀਆਂ ਦੀ ਗੱਲ ਹੋਈ ਆ ਹਫਤਾ ਪਹਿਲੇ 100 ਸੀ। ਕਿਉਂ ਜੱਟੂ? ਹੌਲੀ ਹੌਲੀ 15 ਯਾਰ ਮੈਂ ਤੈਨੂੰ ਹੌਲੀ ਹੌਲੀ ਫਿਰ 50 ਹੋ ਗਈਆਂ, ਅੱਜ 30 ਹੋ ਗਈਆਂ, 40 ਤੇ ਜਿੱਦਣ ਖੁੱਡੇ ਬਣਨੇ ਆ ਜੱਟੂ ਉਦਣ ਕਿੰਨੀਆਂ ਰਹਿ ਜਾਣੀਆਂ? 10। ਖੁੱਡਿਆ ਕਿੱਥੋਂ ਤੁਰਿਆ ਚਾਚੂ ਦਾ? ਹਾਂ ਉਹ ਜਿੱਥੇ ਆਪਾਂ ਜਾਲੀ ਲਾਈ ਨਾ ਹਾਂ। ਉਹ ਤੋਂ ਪਰਲੇ ਪਾਸੇ ਸੀਗਾ। ਹਾਂ ਸਵੇਰੇ ਹਾਂ ਸ਼ਹਿਰ ਚਲ ਗਿਆ, ਆਇਆ ਵਾ ਤੇ ਹੋ ਗਿਆ ਘਰੇ। ਹਾਂ ਘਰੋਂ ਤੂੰ ਸਲਾਹ ਦਿੱਤੀ ਬਾਹਰ ਲੈ ਜਾ, ਹਾਂ ਘਰੋਂ ਬਾਹਰ ਉਹ ਮੈਂ ਕਿਹਾ ਪਰਲੇ ਕੰਧ ਦੇ ਵਿੱਚ ਉਹਦਾ ਬੂਹਾ ਕੱਢ ਦੇ ਤੇ ਬਾਕੀ ਸਾਰਾ ਜਿਹੜਾ ਮਲਬਾ ਬਾਹਰ ਕੱਢ ਉੱਥੇ ਦੇ। ਚਲ ਗਿਆ। ਹਾਂ ਉਹ ਉੱਥੇ ਤੁਰਿਆ ਇੱਥੇ ਆਇਆ। ਮੈਂ ਕਿਹਾ ਚਾਚੂ ਆ ਜਗ੍ਹਾ ਬੈਠਾ। ਲੈ ਮੁੰਡਿਆ ਬੜਾ ਸਿਆਣਾ ਤੂੰ, ਆ ਹੋ ਗਿਆ ਇੱਥੋਂ ਮੈਂ ਹੁਣ ਤੈਨੂੰ ਛੇੜਿਆ। ਮੈਂ ਕਿਹਾ ਹੁਣ ਵੇਖੀ ਉਹ ਤੇ ਮੈਂ ਕਿਹਾ ਜਾਲੀ ਦੇ ਪਰਲੇ ਪਾਸੇ ਰੱਖ, ਹਵਾ ਹੀ ਹਵਾ, ਦੋ ਪਾਸੋਂ ਜਾਲੀ ਕਹਿੰਦਾ ਇਹ ਵੀ ਥਾਂ ਸਹੀ ਆ। ਮੈਂ ਤੁਹਾਡਾ ਹਿਸਾਬ ਲਾਈ ਖੜਾ ਵਾਂ, ਹਟਾ ਦਿਓ ਸਲਾਹ ਤੁਸੀਂ ਨਾ ਸਲਾਹ ਹਟਾ ਦੇਣੀ ਚੌਧਰੀ ਦੀ। ਉਹਨੂੰ ਹੌਲੀ ਹੌਲੀ ਅਸੀਂ ਕਹਿਣਾ ਉਹ 12 ਕਿੱਲਿਆਂ ਪਰਾਂ ਪੁਲ ਤੇ ਲਾਇਆ, ਉਹਨੇ ਕਹਿਣਾ ਰਹਿ ਚੌਧਰੀ ਕਹਿਣਾ ਮਿੱਟੀ ਬਾਪ ਪਰ ਇਹ ਕੰਮ ਹੀ ਸਹੀ ਨਹੀਂ ਹੈਗਾ। ਲਓ ਜੀ ਆਪਾਂ ਜਰਾ ਕਰ ਲਈਏ ਕੰਮ ਆਦਾ ਸਟਾਰਟ। ਚਲੋ ਵੀ ਮੁੰਡਿਓ। ਏ ਵਾਹ 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 ਵਾਹ, ਕਬੂਤਰ ਮਾਸ਼ਾਅੱਲਾ ਐ ਰੜੇ ਤੇ ਬੈਠੇ ਆ ਨਵੀਂ ਥਾਂ ਤੇ ਆਪਦੇ ਇਹ ਵੀ ਜਣੇ। ਸਹੀ ਕੀਤਾ ਨਹੀਂ ਤੁਸੀਂ। ਲਓ ਜੀ ਅੱਲਾ ਤੇਰੀ ਯਾਰੀ, ਬੜਾ ਸੋਹਣਾ ਕਰ ਲਿਆ ਜੀ ਅੱਜ। ਮੈਂ ਤੁਹਾਨੂੰ ਦਿਖਾਉਣਾ ਹੁਣ, ਤੇਰਾ ਚੈੱਕ ਕਰਾਉਣਾ ਇਧਰੋਂ ਪਿੱਛੇ ਹੋ ਕੇ। ਆ ਡਿੱਪਿਆ। ਸੀਗਾ ਲਓ ਜੀ ਚੈੱਕ ਕਰੋ ਜ਼ਰਾ। ਲਓ ਜੀ ਰੜਾ ਮੈਦਾਨ ਇਧਰੋਂ ਵੀ ਮਾਸ਼ਾਅੱਲਾ ਕੱਢਤਾ। ਅੱਜ ਤਾਂ ਹੋਇਆ ਸਹੀ ਕੰਮ। ਕਿਉਂ ਵੀ ਜਾਲੀ ਵੀ ਲੱਗ ਅੱਜ ਗਈ। ਕੰਮ ਵੀ ਬਹੁਤ ਖਿੱਚਿਆ ਤੇ ਗਰਮੀ ਵੀ ਕਹਿੰਦੀ ਅੱਜ ਮੈਂ ਹੀ ਆ। ਅੱਜ ਮੈਂ ਹੀ ਆ, ਗੱਲ ਸੱਚੀ ਆ। ਗੱਲ ਸੱਚੀ ਲੱਕ ਆ। ਵੀ ਨਹੀਂ ਲਾਇਆ ਤੇ ਫਿਰਦੇ ਹੀ ਰਹੇ। ਲੱਕ ਲਾਉਣਾ ਕਿੱਥੇ, ਲੱਕ ਲਾਉਣ ਦਾ ਟਾਈਮ ਹੀ ਨਹੀਂ ਲੱਗਾ। ਜਾਲੀ ਵੀ ਲੱਗ ਗਈ, ਆ ਵੀ ਨਿਬੜ ਗਿਆ, ਕੰਮ ਹੋ ਗਿਆ ਅੱਜ ਪੂਰੇ। ਠੀਕ ਆ ਭਾਈ, ਤੁਸੀਂ ਹੁਣ ਕਰੋ ਜਿਹੜਾ ਵੀ ਕਰਨਾ। ਮੈਂ ਹੁਣ ਲੱਗਾ ਧਾਰਾਂ ਕੱਢਣ। ਕੱਢ। ਮੇਰਾ ਟਾਈਮ ਹੋ ਗਿਆ 6 ਵਜ ਚੱਲੇ ਆ। ਤੂੰ ਐ ਧਾਰਾਂ ਕੱਢ, ਅਸੀਂ ਜਰਾ ਕਿ ਉਹ ਉੱਥੇ ਮਿੱਟੀ ਸੈੱਟ ਕਰ ਲਈਏ ਜਿਹੜੀ ਸਿੱਟੀ ਹੁਣ। ਹਾਂ ਮਿੱਟੀ ਸੈੱਟ ਕਰ ਲਓ, ਉਸ ਤੋਂ ਬਾਅਦ ਕੁਕੜਾਂ ਨੂੰ ਦਾਣਾ ਛਾਣਾ ਪਾ ਲਓ, ਹਾਂ ਹੁਣ ਉਹ ਕੰਮ ਤਾਂ ਫਿਰ ਜ਼ਰੂਰੀ ਹੈ ਨਾ, ਕਿਉਂਕਿ ਉਹਨਾਂ ਨੇ ਬਾਦਵਾਂ ਦੇਣੀਆਂ ਹੁਣ। ਹੈਗੇ ਆ ਜੀ, ਸਾਨੂੰ ਦਾਣਾ ਇਹਨਾਂ ਨੇ ਕਦੋਂ ਪਾਉਣਾ। ਨਹੀਂ ਬਸ ਪਾਉਣੇ ਆ ਦਾਣਾ ਉਹਨਾਂ ਨੂੰ ਵੀ। ਲਓ ਜੀ ਮਾਸ਼ਾਅੱਲਾ ਬੜਾ ਸੋਹਣਾ ਕੰਮ ਹੋ ਗਿਆ ਉਧਰ ਥੜੇ ਵਾਲਾ, ਤੇ ਜਿਹੜਾ ਆਪਾਂ ਲੌਨ ਬਣਾਉਣਾ ਉਹਦਾ ਬਿਲਕੁਲ ਮਿੱਟੀ ਭਰਵੀਂ ਲਾਤੀ ਆ ਸੋਹਣੀ ਬੜੀ ਕਰਕੇ। ਤੇ ਜਾਲੀ ਵੀ ਮੁੰਡੇ ਕਹਿੰਦੇ ਵੀ ਪਿੱਛੇ ਹੀ ਹਟ ਜਾਓ ਅੱਜ। ਹੈ ਜਾਲੀ ਇਧਰੋਂ ਮੁਕੰਮਲ ਹੋ ਗਈ ਆ, ਬੂਹਾ ਰਹਿ ਗਿਆ। ਉਧਰੋਂ ਕੱਲ ਨੂੰ ਉਹ ਥੜਾ ਮੁਕੰਮਲ ਕਰਕੇ ਭਾਈ ਜਾਨ ਫੇਰ ਆਉਣਾ ਇਹਨੂੰ। ਫਿਰ ਆਉਣਾ, ਕਿਉਂਕਿ ਇੱਥੇ ਦੋਵਾਂ ਸਾਡਾ ਤੇ ਇੱਟਾਂ ਲਾ ਕੇ ਇੱਕ ਇੱਟ ਲਾ ਕੇ ਨਾ ਤੇ ਇਹਦੇ ਵਿੱਚ ਛੋਟੀ ਬਜਰੀ ਤੇ ਸੀਮੈਂਟ ਪਾ ਦੇਣਾ। ਮਤਲਬ ਜਿਹੜਾ ਜਾਲੀ ਥੱਲੋਂ ਪੱਕੀ ਕਰ ਦਿੰਨੀ ਆ, ਜਿਹੜੇ ਟਾਈਟਨੈਸ ਵੀ ਪੂਰੀ ਆ ਦੇਖੋ ਨਾ ਯਾਰ, ਹਲੇ ਟਾਈਟਨੈਸ ਜੀ ਪੂਰੀ ਨਹੀਂ ਹੈਗੀ ਇਹਨਾਂ 'ਚ। ਆ ਥੱਲੇ ਜਿਹੜੀ ਤਾਰ ਰਹਿੰਦੀ ਸਾਚੇ ਦੀ ਹਲੇ। ਹਾਂ ਤਾਰ ਰਹਿੰਦੀ ਇਹਦੀ, ਤੇ ਫਿਰ ਇਹ ਮੁਕੰਮਲ ਹੋ ਜੂਗੀ ਜਾਲੀ। ਤੇ ਇੱਥੇ ਆ ਜਾਊਗਾ ਗੇਟ, ਕਿਉਂਕਿ ਆਪਾਂ ਇੱਥੇ ਗੇਟ ਰੱਖ ਨਹੀਂ ਸਕਦੇ, ਕਿਉਂਕਿ ਇੱਥੇ ਖੁੱਡੇ ਦਾ ਦਰਵਾਜ਼ਾ, ਕਿਉਂਕਿ ਜਿਹੜੀ ਚੀਜ਼ ਵੀ ਖੋਲਾਂਗੇ ਤੇ ਬਾਹਰੋਂ ਨਿਕਲ ਜੂਗੀ। ਹਾਂ ਆਪਾਂ ਰੱਖਾਂਗੇ ਇੱਥੇ ਹਾਂ ਤਕਰੀਬਨ ਐਡਾ ਕਿਉਂ ਚਾਹੀਦਾ। ਹਾਂ ਯਾਰ ਖੁੱਡਾ ਕੱਢਾ ਵੀ ਚੰਗਾ ਲੈਂਦਾ ਕੋਈ ਸ਼ੈ ਬਣਾ। ਹਾਂ ਓਏ ਵਸੀਮ ਸਹੀ ਗੱਲ ਆ ਸੈਮ ਦੀ। ਖੁੱਡੇ ਦਾ ਥਾਂ ਛੱਡਣਾ 3 ਫੁੱਟ ਕਰ ਲਾਂਗੇ। 3 ਫੁੱਟ 3 3.5 ਫੁੱਟ ਦਾ ਹੋਣਾ ਚਾਹੀਦਾ ਦਰਵਾਜ਼ਾ। ਉਹਦਾ ਰੀਜ਼ਨ ਇਹ ਆ ਵੀ ਕੱਲ ਨੂੰ ਜੇ ਖੁੱਡਾ ਖੱਡਾ ਅੰਦਰ ਨਗਾਉਣਾ ਹੋਵੇ, ਕੋਈ ਚੀਜ਼ ਨਗਾਉਣੀ ਹੋਵੇ। ਬਹੁਤ ਇੱਥੇ ਹਾਂ ਇੱਥੇ ਸਹੀ ਹੈ। ਉਹ ਪਿੱਲਰ ਆਪਾਂ ਕੱਲ ਨੂੰ ਪੁੱਟ ਕੇ ਇੱਥੇ ਹਾਂ ਆਹ ਪਿੱਲਰ ਪੱਟ ਲੈਣਾ ਸੁਬਾ ਇਨਸ਼ਾਅੱਲਾ। ਤੇ ਮਿਸਤਰੀ ਨੂੰ ਬੁਲਾ ਲਾਂਗੇ, ਵੈਲਡਰ ਨੂੰ ਇੱਥੇ ਸੱਦ ਕੇ ਆਪਾਂ ਗੇਟ ਬਣਵਾ ਲਾਂਗੇ। ਤੇ ਜਾਲੀ ਆਪਣੇ ਕੋ ਵਾਧੂ ਆਪਾਂ ਬਣਾ ਕੇ ਤੇ ਚਲੋ ਜੀ ਜਗੜ ਬੰਦ ਡਨ ਹੈ। ਡਨ। ਲੋ ਜੀ ਮਾਸ਼ਾਅੱਲਾ ਮੁੰਡੇ ਵੀ ਕੰਮੇ ਪੂਰੇ ਹੋਏ ਆ। ਸਾਰੀ ਸਮਝ ਆ ਗਈ ਇਹਨਾਂ ਨੂੰ ਕਿਦਾਂ ਆਪਾਂ ਕੀ ਬਣਾਉਣਾ ਚਾਹੁੰਦੇ ਹਾਂ। ਕੋਈ ਕੰਮ ਖੇਡਣਾ ਨਹੀਂ। ਹਾਂ ਅਸੀਂ 10 ਕੀ ਦਿਨ ਸਾਹ ਲੈ ਕੇ ਬਣਾਏ ਸੀ। ਭਾਈ ਕੰਮ ਤਾਂ ਮੁੱਕਣਾ ਹੀ ਨਹੀਂ ਨਾ। ਨਹੀਂ ਕਿਉਂਕਿ ਸ਼ੁਰੂ ਕੰਮ ਹੁਣ ਵਸੀਮ ਨੇ ਵੈਸੇ ਨਹੀਂ ਮੁੱਕਣ ਦੇਣਾ ਇਹ ਕਹਿ। ਦੇਣਾ ਹੀ ਨਹੀਂ ਭਾਈ ਕੰਮ। ਹਜੇ ਆਪਣੀ ਸਾਈਡ ਆ ਰਹਿੰਦੀ ਆ ਮੁਕੰਮਲ, ਬੂਟੇ ਇੱਧਰ ਵੀ ਜਿਹੜੇ ਹੋਏ ਆ ਤਾਂ ਬੂਟੇ ਸਹੀ ਹੋਏ ਆ ਤਕਰੀਬਨ, ਲੇਕਿਨ ਉਹ ਗੰਦ ਫਿਰ ਪੈ ਗਿਆ ਵਾ। ਸਫਾਈ ਕੀਤੀ ਸੀ, ਛੋਟੇ ਹਾਲੇ ਪੌਦੇ ਇੱਧਰੋਂ ਮੁਕੰਮਲ ਕਰਕੇ ਤੇ ਫਿਰ ਅਸੀਂ ਉਹ ਕਰਾਂਗੇ। ਫਿਰ ਅਸੀਂ ਐ ਨੂੰ ਆ ਜਾਾਂਗੇ। ਫਿਰ ਆ ਜਗ੍ਹਾ ਆਪਾਂ ਇਨਸ਼ਾਅੱਲਾ ਸਵਾਰਾਂਗੇ। ਇਦਾਂ ਦੇ ਲਾਉਣੇ ਵੀ ਅਸੀਂ ਵਿੱਚ ਨਜ਼ਰ ਨਹੀਂ ਆਉਣਾ। ਬੂਟੇ ਕਰਦੇ ਨੇ, ਬੂਟੇ ਤੁਹਾਨੂੰ ਵਲੋਗਾਂ ਵੇਖਣੇ। ਹਾਂ ਅਸਲ ਦੇ ਵਿੱਚ ਨਾ ਆ ਹੁਣ ਜਦੋਂ ਕੰਮ ਨਿਬੜ ਗਿਆ, ਇਹਦੇ ਨਾਲ ਹੀ ਤੁਹਾਨੂੰ ਇੰਨੇ ਜ਼ਿਆਦੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਜਾਣੀਆਂ ਇਨਸ਼ਾਅੱਲਾ। ਆਪਾਂ ਵਨਸਵਨੀਆਂ ਛਾਵਾਂ ਜਦੋਂ ਇਹਦੇ ਅੰਦਰ ਲਿਆਣ ਕੇ ਛੱਡੀਆਂ ਤੇ ਇਹ ਥਾਂ ਘਟ ਜਾਣਾ। ਜਦੋਂ ਇਹ ਘੜਿਆ ਤੇ ਫਿਰ ਆਪਾਂ ਵਧਾਵਾ ਪਾ ਲੈਣਾ ਗਾਂ ਨੂੰ। ਵੱਧ ਜਾਣਾ। ਹਾਂ ਇਹ ਚੀਜ਼ ਹੋਣੀ ਆ। ਸੋ ਇਹ ਕਰਦੇ ਇਨਸ਼ਾਅੱਲਾ ਫਿਰ ਆਪਾਂ ਨੇ ਇਧਰੋਂ ਮੁੱਕਦਾ ਜਾਣਾ ਤੇ ਵਧਾਵਾ ਅੱਗੇ ਪਾ ਦੇਣਾ।
ਲੋ ਜੀ ਅੱਜ ਤਾਂ ਬੜਾ ਸੋਹਣਾ ਮਾਸ਼ਾਅੱਲਾ ਕੰਮ ਕਰ ਲਿਆ, ਅੱਲਾ ਰੱਖੇ ਖੈਰ ਸੁੱਖ। ਹੁਣ ਦਾਣਾ ਦੂਣਾ ਪਾ ਲਈਏ ਸਾਰਿਆਂ ਪਰਿੰਦਿਆਂ ਨੂੰ, ਜ਼ਰਾ ਸਕੂਨ ਉਹ ਵੀ ਵਿਚਾਰੇ ਕਰ ਲੈਣ, ਸਾਨੂੰ ਸਵੇਰ ਦੇ ਬਦਵਾਂ ਦਿੰਦੇ ਹੁਣੇ ਵੀ ਸਾਡੀ ਬਾਤ ਹੀ ਨਹੀਂ ਪੁੱਛੀ ਇਹਨਾਂ ਨੇ। ਲੋ ਜੀ ਅੱਜ ਹੈਗਾ ਭਾਈ ਦਾਣਾ ਥੋੜਾ ਮੁੱਕ ਗਿਆ, ਸਵੇਰੇ ਫਿਰ ਦੁਬਾਰਾ ਲਾਵੇ ਬਾਲਟੀ ਜਾਂਦਾ ਪਿੱਤਲ ਦੀ ਚ ਤੇ ਵੇਲਾ ਕਿਦਾਂ ਖਰਾਬ ਕੀਤੀ ਹੈ ਇਹ ਦਾਦੇ ਹੁਣ ਕੋ ਬਾਲਟੀ ਨੇ ਨਾ ਦਾਦੀ ਦੇ ਦਾਜ ਦੀ। ਚੱਲ ਢੋਲੇ ਨੇ ਜਾ ਓਏ ਬਸ ਲੱਗ ਗਿਆ, ਸਾਨੂੰ ਪਤਾ ਸੀ ਆ ਗਏ ਆ ਤੇਰੇ ਕੋਲੇ, ਆ ਗਏ ਆ, ਹੌਸਲਾ ਰੱਖ ਥੋੜੀ ਦੇਰ। ਅੱਧੀਆਂ ਮੈਂ ਕਹਿੰਦਾ ਬਾਹਰ ਬਾਹਰ ਲੜਨਗੇ ਮੈਂ। ਨਹੀਂ ਨਹੀਂ ਬਸ ਠੀਕ ਹੈ। ਆ ਜਾਓ ਆ ਜਾਓ ਆ ਜਾਓ, ਭੱਜਿਓ ਮੋਟੋ ਹੈ ਅੱਧਿਆਂ ਨੂੰ ਬਾਹਰ ਤੇ ਅੱਧਿਆਂ ਨੂੰ ਅੰਦਰ। ਮੈਂ ਓਏ ਬਸ 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 ਨਾ ਲੜੋ, ਉਹ ਤੂੰ ਬਸ ਕਰ ਦੇ, ਰੁਕ ਜਾ ਥੋੜੀ ਦੇਰ ਰੁਕ ਜਾ, ਥੋੜੀ ਦੇਰ ਰੁਕ ਜਾ, ਬਸ ਤੈਨੂੰ ਵੀ ਪਾਉਂਦੇ ਸਾਰਿਆਂ ਦੀ ਵਾਰੀ ਆ ਜਾਣੀ, ਸਾਰਿਆਂ ਦੀ ਵਾਰੀ ਆ ਜਾਣੀ। ਮੈਂਬਰ ਮੈਂਬਰ ਹਾਂ ਵੀ ਡਨ। ਲੋ ਜੀ ਮਾਸ਼ਾਅੱਲਾ ਦਾਣਾ ਪੈ ਗਿਆ ਸਾਰਿਆਂ ਨੂੰ, ਬਤਖਾਂ ਨੂੰ, ਕੁੱਕੜਾਂ ਨੂੰ। ਉਧਰ ਸੈਮ ਕਬੂਤਰਾਂ ਨੂੰ ਲਾਪਿਆ, ਕਬੂਤਰਾਂ ਨੂੰ ਪਾਤਾ, ਨਿਬੜ ਗਿਆ। ਉਹ ਤੇ ਦਾਲੇ ਹੋ ਜ਼ਰਾ ਹੁਣ ਕੈਂਡ ਨੂੰ ਪਾ ਦੋ ਛੋਦਾ ਉਹ। ਲੋ ਜੀ ਮਾਸ਼ਾਅੱਲਾ ਜਿਹੜਾ ਅੱਜ ਕੰਮ ਸ਼ਮ ਕਾਫੀ ਜ਼ਿਆਦਾ ਨਿਬੇੜ ਲਏ ਆ ਤੁਹਾਡੇ ਸਾਹਮਣੇ, ਅੱਜ ਸਾਰੇ ਬੜੇ ਰਾਜੀ ਹੋਣਗੇ ਮਾਸ਼ਾਅੱਲਾ, ਬੜਾ ਸੋਹਣਾ ਸੋਹਣਾ ਕੰਮ ਕਰ ਲਿਆ ਅਲਹਮਦੁਲਿਲਾ। ਜਿੰਨਾ ਸੋਚਿਆ ਸੀ ਉਨਾ ਕੀ ਅੱਜ ਤਾਂ ਕਰ ਲਿਆ। ਸਵੇਰੇ ਆਪਾਂ ਹੋਵਾਂਗੇ ਉਸੇ ਲਾਉਣ ਦੇ ਦਾਲੇ, ਉਹਨੂੰ ਬਣਾਵਾਂਗੇ ਸੋਹਣੇ ਬੜੇ ਤਰੀਕੇ ਦੇ ਨਾਲ, ਉਹਨੂੰ ਪਹਿਲਾਂ ਮਿੱਟੀ ਪੱਧਰ ਕਰਾਂਗੇ, ਪੱਧਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਦੇ ਵਿੱਚ ਇਨਸ਼ਾਅੱਲਾ ਕਿਆਰੀਆਂ ਸ਼ਿਆਰੀਆਂ ਬਣਾ ਕੇ ਫਿਰ ਆਪਾਂ ਹੋਵਾਂਗੇ ਦਰਖਤਾਂ ਵੱਲ, ਵੀ ਜਿਹੜੇ ਪੌਦੇ ਜਿਹੜੇ ਦਰਖਤ ਜਾਂ ਜਿਹੜੇ ਫੁੱਲਾਂ ਦੇ ਬੂਟੇ ਲਾਉਣੇ ਆ ਉਹ ਇਨਸ਼ਾਅੱਲਾ ਬਾਅਦ 'ਚ ਡਿਸਾਈਡ ਕਰਾਂਗੇ ਕੀ ਲਾਉਣਾ ਹੈ। ਉਹ ਤੁਸੀਂ ਕਮੈਂਟਾਂ ਰਾਹੀਂ ਲਾਜ਼ਮੀ ਦੱਸਣਾ ਹੈ ਤਾਂ ਕਿ ਮੈਨੂੰ ਵੀ ਆਈਡੀਆ ਹੋ ਜਾਵੇ ਕਿ ਯਾਰ ਕੀ ਕਰਨਾ ਚਾਹੀਦਾ, ਕੀ ਲਾਉਣਾ ਚਾਹੀਦਾ। ਬਾਕੀ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਇਖਤਤਾਮ ਕਰਦੇ ਐਂਡ ਕਰਦੇ ਹਾਂ, ਉਹਦਾ ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ, ਦੁਆਵਾਂ 'ਚ ਯਾਦ ਰੱਖਣਾ ਜੋ ਹੁੰਦਾ। ਇੱਕ ਪਹਿਲੀ ਕੀ ਕਹਿੰਦੇ ਹੁੰਦੇ ਕਿ ਰੱਬ ਦੇ ਆਸਰੇ, ਤੇ ਦੂਜਾ ਮਾਂ ਦੀ ਦੁਆ ਤੇ ਤੁਹਾਡੀ ਸਾਰਿਆਂ ਭੈਣ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਹੀ ਕਰਦੇ ਪਏ ਹਾਂ। ਬਹੁਤ ਸਾਰਾ ਧਿਆਨ ਰੱਖਣਾ, ਬਹੁਤ ਸਾਰਾ ਖਿਆਲ ਰੱਖਣਾ। ਹੁਣ ਦਿਓ ਇਜਾਜ਼ਤ, ਰੱਬ ਰੱਖਾ।